ਪੰਜਾਬੀ ਰੇਡੀਓ US से सुन रहे ਸਾਰੇ ਹੀ ਸਰੋਤਿਆਂ ਨੂੰ ਕੌਰ ਵੱਲੋਂ ਪਿਆਰ ਭਰੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਬਲਤੇਜ ਬਾਨੂ ਜੀ। ਦੱਸਣਗੇ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਸੈਨੋਜੇ 4082272500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਬਿਰਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਮਨਜੀਤ ਸਿੰਘ ਦੀਵਾਨਾ ਫਰਜ਼ਨੋ, ਗੁਰਚਰਨ ਸਿੰਘ ਜੀ ਬੇਕਰਸਫੀਲਡ, ਜੈਂਡਰ ਹੋਮ ਲੋਨ ਵਾਲੇ ਮੋਹਨ ਚੀਮਾ ਜੀ 5599052575, ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰ ਦਿਓ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਸਭ ਤੋਂ ਗੱਲ ਪਹਿਲਾਂ ਕਰਦੇ ਹਾਂ, ਸਰਕਾਰੀ ਅੰਕੜੇ ਆ ਜਿਹੜੇ ਭਾਰਤ ਦੇ, ਉਸ ਦੇ ਵਿੱਚ ਮੌਤ ਦਰ ਤੇ ਮਰੀਜ਼ਾਂ ਦਾ ਜਿਹੜਾ ਬਿਮਾਰ ਹੋਣਾ ਘੱਟ ਦੱਸਿਆ ਜਾ ਰਿਹਾ। ਇਹ ਦਾਵਾ ਕੀਤਾ ਜਾ ਰਿਹਾ ਕਿ ਜਿਹੜੀ ਉਹ ਘਟ ਗਈ ਹੈ, ਜਿਹੜੀ ਕੇਸ ਘਟੇ ਆ, ਮੌਤ ਦਰ ਜਿਹੜੀ ਉਹ ਘਟੀ ਆ। ਜਿਹੜੇ ਦੱਖਣੀ ਰਾਜ ਨੇ, ਜੇ ਉਹਨਾਂ ਦੀ ਆਪਾਂ ਗੱਲ ਕਰੀਏ ਤਾਂ ਉਹਨਾਂ ਦੀ ਬਿਲਕੁਲ ਜਿਹੜਾ ਜੀ ਉਹ ਦੂਸਰੇ ਤਰੀਕੇ ਨਾਲ ਉਹ ਚੱਲ ਰਿਹਾ। ਦੱਖਣੀ ਰਾਜਾਂ ਨੇ ਕੀਤਾ ਕਿ ਜਿਵੇਂ ਕੇਸ ਆਏ ਆ, ਉਹਨਾਂ ਨੇ ਟੈਸਟਿੰਗ ਜਿਹੜੀ ਆ ਉਹ 4 ਗੁਣਾ ਤੱਕ ਵਧਾਤੀ, ਜਦੋਂ ਕਿ ਜਿਹੜੇ ਉੱਤਰੀ ਰਾਜ ਨੇ ਉਹਨਾਂ ਨੇ ਦੁੱਗਣੇ ਵੀ ਨਹੀਂ ਕੀਤੇ ਪਿਛਲੇ ਸਮੇਂ ਦੇ ਨਾਲੋਂ। ਕੇਰਲਾ, ਆਂਧਰ ਪ੍ਰਦੇਸ਼, ਤਾਮਿਲਨਾਡੂ, ਤੇਲੰਗਾਨਾ, ਕਰਨਾਟਕਾ ਦੇ ਵਿੱਚ ਜਿਹੜੇ ਟੈਸਟ ਨੇ ਉਹ 3.5 ਗੁਣਾ ਵੱਧ ਚੁੱਕੇ ਆ। ਯੂਪੀ, ਹਰਿਆਣਾ, ਦਿੱਲੀ ਤੇ ਪੰਜਾਬ ਦੇ ਵਿੱਚ ਇਹ ਦੁੱਗਣੇ ਵੀ ਨਹੀਂ ਹੋ ਸਕੇ। ਯੂਪੀ, ਬਿਹਾਰ ਵਰਗੇ ਕੁਝ ਰਾਜ ਸਭ ਤੋਂ ਜ਼ਿਆਦਾ ਟੈਸਟ ਕਰਾਉਣ ਦੇ ਦਾਅਵੇ ਕਰਦੇ, ਪਰ ਆਬਾਦੀ ਦੇ ਹਿਸਾਬ ਦੇ ਨਾਲ ਜੇ ਹਿਸਾਬ ਲਾਈਏ ਤਾਂ ਇਹ ਦੋਵੇਂ ਰਾਜ ਜਿਹੜੇ ਆ ਉਹ ਟੌਪ 20 ਦੇ ਵਿੱਚ ਨਹੀਂ ਆਉਂਦੇ। ਇਹ ਰਾਜ ਇਸ ਵੇਲੇ ਜਿਹੜੇ ਵਾਇਰਸ ਦਾ ਪੀਕ ਜਿਹੜਾ ਛੇਤੀ ਖਤਮ ਹੋਣ ਦੇ ਦਾਅਵੇ ਕਰਨ ਲੱਗੇ ਆ, ਜਦੋਂ ਕਿ ਇਹਨਾਂ ਰਾਜਾਂ ਦੇ ਵਿੱਚ ਜਿਹੜੀ ਦਰ ਹੈ ਉਹ 20% ਤੋਂ ਜ਼ਿਆਦਾ ਹੈ। WHO ਇਹ ਗੱਲ ਕਹਿੰਦਾ ਹੈ ਕਿ 5% ਤੋਂ ਜੇ ਜ਼ਿਆਦਾ ਹੋਵੇ ਤਾਂ ਸਥਿਤੀ ਜਿਹੜੀ ਆ ਉਹ ਬੇਕਾਬੂ ਮੰਨੀ ਜਾਂਦੀ ਹੈ, ਮਤਲਬ ਕਿ ਸਥਿਤੀ ਹੱਥਾਂ ਦੇ ਵਿੱਚੋਂ ਨਿਕਲ ਗਈ ਮੰਨੀ ਜਿਹੜੀ ਹੋ ਜਾਂਦੀ ਹੈ, ਜੇ ਆਪਾਂ WHO ਦੇ ਇਹਨਾਂ ਦਾਅਵਿਆਂ ਨੂੰ ਕਰੀਏ। ਤੇ ਟੈਸਟ ਦੇ ਦਮ ਦੇ ਉੱਤੇ ਕਰੋਨਾ ਨੂੰ ਹਰਾਉਣ ਦੇ ਵਿੱਚ ਅਮਰੀਕਾ ਦੀ ਮਿਸਾਲ ਸੀਗੀ, ਜਿੱਥੇ ਕਿ 33 ਕਰੋੜ ਆਬਾਦੀ ਹੈ, ਟੈਸਟ 43 ਕਰੋੜ ਜਿਹੜੇ ਹੋ ਚੁੱਕੇ ਆ, ਔਰ 130 ਕਰੋੜ ਆਬਾਦੀ ਵਾਲੇ ਭਾਰਤ ਦੇ ਵਿੱਚ ਸਿਰਫ 30 ਕਰੋੜ ਟੈਸਟ ਜਿਹੜੇ ਉਹ ਹੋਏ ਆ। ਅਮਰੀਕਾ ਦੇ ਵਿੱਚ ਜਿਹੜੀ ਕਿਸੇ ਟਾਈਮ 15% ਤੋਂ ਜ਼ਿਆਦਾ ਇਹ ਕੇਸ ਹੋਣ ਲੱਗੇ ਸੀਗੇ, ਔਰ ਭਾਰਤ ਦੇ ਵਿੱਚ ਇਸ ਵੇਲੇ 23% ਤੋਂ ਉੱਪਰ ਨੇ। ਉਥੋਂ ਖੈਰ ਉਹਦੇ ਨਾਲ ਕੰਪੇਅਰ ਤਾਂ ਇਸ ਕਰਕੇ ਨਹੀਂ ਕੀਤਾ ਜਾ ਸਕਦਾ, ਉਹ ਡਿਵੈਲਪ ਨੇ, ਇਹ ਅਜੇ ਵੀ ਡਿਵੈਲਪਿੰਗ ਜਿਹੜਾ ਉਹ ਕਿਹਾ ਜਾ ਸਕਦਾ, ਪਰ ਘੱਟੋ ਘੱਟ ਇਹਨਾਂ ਮੁਲਕਾਂ ਨੇ ਝੂਠੇ ਦਾਅਵੇ ਨਹੀਂ ਕੀਤੇ ਕਿ ਇੱਥੇ ਸਾਡੇ ਖਤਮ ਹੋ ਗਿਆ। ਜੇ ਖਤਮ ਹੋਇਆ ਜਾਂ ਕੰਟਰੋਲ ਕੀਤਾ ਤਾਂ ਉਹਨੂੰ ਪ੍ਰੋਪਰ ਤਰੀਕੇ ਦੇ ਨਾਲ ਕੰਟਰੋਲ ਕੀਤਾ। ਇਹ ਕਮੀ ਦੇ ਵਿੱਚ ਹੁਣ ਇਹ ਕਿਹਾ ਜਾ ਰਿਹਾ ਕਿ 3,29,942 ਨਵੇਂ ਮਾਮਲੇ ਸਾਹਮਣੇ ਆਏ ਆ। ਜਿਹੜੀ ਕੁੱਲ ਗਿਣਤੀ ਆ 2,29,92,517 ਹੋ ਗਈ ਹੈ। 3,876 ਲੋਕਾਂ ਦੀ ਮੌਤ ਜਿਹੜੀ ਆ ਉਹ ਇਹਦੇ ਵਿੱਚ ਹੋਈ ਹੈ। ਔਰ ਆਂਧਰਾ ਪ੍ਰਦੇਸ਼ ਦੇ ਵਿੱਚ ਆਕਸੀਜਨ ਦੀ ਘਾਟ ਕਰਕੇ ਇੱਥੇ ਸ੍ਰੀ ਵੈਂਕਟੇਸ਼ਵਰਾ ਰਾਮ ਨਾਰਾਇਣ ਰੂਈਆ ਸਰਕਾਰੀ ਹਸਪੀਟਲ ਆ, ਉਹਦੇ ਵਿੱਚ ICU ਵਾਰਡ ਦੇ ਵਿੱਚ 5 ਮਿੰਟ ਇਹ ਕਹਿ ਰਿਹਾ ਹਸਪੀਟਲ, ਜਦੋਂ ਕਿ ਕੁਝ ਮਰੀਜ਼ ਜਿਹੜੇ ਨੇ ਉਹ 45 ਮਿੰਟ ਕਹਿੰਦੇ ਆ ਕਿ ਇੱਥੇ ਆਕਸੀਜਨ ਬੰਦ ਹੋਣ ਕਰਕੇ 11 ਕਰੋਨਾ ਪੇਸ਼ੈਂਟ ਦੀ ਮੌਤ ਹੋਈ ਹੈ। ਇਹ ਜਿਹੜਾ ਉਹ ਕਿਹਾ ਗਿਆ ਜੀ ਕਿ ਹੁਣ ਮਰਨ ਵਾਲਿਆਂ ਨੂੰ ਅਸੀਂ 10-10 ਲੱਖ ਰੁਪਈਆ ਜਿਹੜਾ ਜੀ ਉਹ ਦੇ ਦਾਂਗੇ। ਆਕਸੀਜਨ ਤੁਹਾਡੇ ਤੋਂ ਸਪਲਾਈ ਨਹੀਂ ਹੋਈ ਤੇ ਹੁਣ ਤੁਸੀਂ 10-10 ਲੱਖ ਰੁਪਈਆ ਉਹਨਾਂ ਨੂੰ ਦੇ ਕੇ ਕੀ ਕਰੋਗੇ, ਜਿਹਦੇ ਨਾਲ ਉਹਨਾਂ ਦੇ ਘਰ ਦੇ ਜੀਤ ਮੁੜਨੇ ਨਹੀਂ ਜੀ। ਬਿਲਕੁਲ, ਕਿਸੇ ਨੇ ਨਹੀਂ ਮੁੜਨਾ। ਪੰਜਾਬ ਤੇ ਹਰਿਆਣਾ ਦੇ ਅਜੇ ਗੱਲ ਕਰੀਏ, ਉਹਦੇ ਪਿੰਡਾਂ ਦੇ ਵਿੱਚ ਵੀ ਕਰੋਨਾ ਪੈਰ ਪਸਾਰ ਰਿਹਾ। ਦੇਖੋ, ਇਹ ਬੜਾ ਖਤਰਨਾਕ ਹੈ। ਇੱਕ ਪਾਸੇ ਮੈਂ ਤੁਹਾਨੂੰ ਜਿਵੇਂ ਦੱਸਿਆ ਹੈ ਕਿ ਇਹ ਕਿਹਾ ਜਾ ਰਿਹਾ, ਦਾਅਵਾ ਕੀਤਾ ਜਾ ਰਿਹਾ ਕਿ ਸਭ ਕੁਝ ਕੰਟਰੋਲ ਦੇ ਵਿੱਚ ਹੁੰਦਾ ਜਾ ਰਿਹਾ ਹੈ। ਇਹਦਾ ਦੂਜਾ ਪੱਖ ਤੁਸੀਂ ਇਹ ਦੇਖੋ ਕਿ ਪੰਜਾਬ ਤੇ ਹਰਿਆਣਾ ਦੇ ਪਿੰਡਾਂ ਦੇ ਵਿੱਚ ਇਹਦੇ ਪੈਰ ਪਸਰਨੇ ਸ਼ੁਰੂ ਹੋ ਗਏ ਨੇ। ਪੰਜਾਬ ਦੇ ਵਿੱਚ ਰਿਕਾਰਡ ਮੌਤਾਂ ਹੋਈਆਂ ਨੇ ਜੀ ਪਿਛਲੇ 24 ਘੰਟਿਆਂ ਦੇ ਦੌਰਾਨ, ਔਰ ਮੌਤ ਦਰ ਹਰ ਰੋਜ਼ ਪੰਜਾਬ ਦੇ ਵਿੱਚ ਵੱਧਦੀ ਤੁਰੀ ਜਾ ਰਹੀ ਹੈ। 217 ਲੋਕਾਂ ਦੀ ਮੌਤ ਹੋਈ ਹੈ 24 ਘੰਟੇ। ਇਹ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ ਇੱਕ ਦਿਨ ਦੇ ਵਿੱਚ ਜਿਹੜੀਆਂ ਮੌਤਾਂ ਹੋਈਆਂ, ਔਰ 8668 ਮਾਮਲੇ ਨਵੇਂ ਸਾਹਮਣੇ ਆਏ ਆ। ਜਿਹੜੀ ਟੈਸਟਿੰਗ ਹੈ ਉਹ 0 ਹੈ।
ਜ਼ੀਰੋ ਇਨ ਦਾ ਸੈਂਸ ਕਿ ਜਦੋਂ ਕੋਈ ਵਿਅਕਤੀ ਬਹੁਤ ਜ਼ਿਆਦਾ ਸਿੱਕ ਹੋ ਜਾਂਦਾ, ਉਹਨੂੰ ਸਾਹ 'ਚ ਤਕਲੀਫ ਹੋਣ ਲੱਗ ਜਾਂਦੀ ਹੈ, ਉਹਦੀ ਆਕਸੀਜਨ ਘਟ ਰਹੀ ਹੈ। ਹੁਣ ਆਕਸੀਮੀਟਰ ਤਾਂ ਹਰੇਕ ਕੋਲੇ ਹੈ ਨਹੀਂਗਾ ਘਰੇ ਜਿਹੜਾ ਕਿ ਚੈੱਕ ਕਰ ਸਕੇ ਉਹਦੀ ਆਕਸੀਜਨ ਕਿੰਨੀ। ਉਹ ਇਹੀ ਕਹਿੰਦਾ ਮੈਨੂੰ ਸਾਹ ਲੈਣ 'ਚ ਤਕਲੀਫ ਹੁੰਦੀ ਹੈ, ਇਹਦਾ ਮਤਲਬ ਕਿ ਉਹਦੀ ਆਕਸੀਜਨ ਡਾਊਨ ਜਾ ਰਹੀ ਹੈ। ਉਹ ਹਸਪੀਟਲ ਨੂੰ ਭੱਜਦੇ ਨੇ। ਇਹ ਜਿਹੜੇ ਅੰਕੜੇ ਸਾਹਮਣੇ ਆ ਰਹੇ ਆ, ਜਿਵੇਂ ਹੁਣ 8668 ਮਾਮਲੇ ਆ ਗਏ, ਕਿਸੇ ਨੂੰ ਕੋਈ ਤਕਲੀਫ ਹੋਈ, ਉਹ ਟੈਸਟ ਕਰਵਾਉਣ ਦੇ ਵਾਸਤੇ ਗਿਆ, ਉਹਨੇ ਟੈਸਟ ਕਰਵਾਇਆ, ਉਹਦਾ ਪੋਜ਼ਿਟਿਵ ਆਇਆ। ਇਹ ਉਹ ਅੰਕੜੇ ਨੇ। ਸਰਕਾਰ ਟੈਸਟ ਕਰਨ ਨਹੀਂ ਜਾ ਰਹੀ, ਇਹ ਲੋਕ ਟੈਸਟ ਕਰਾਉਣ ਜਦੋਂ ਫਸ ਜਾਂਦੇ ਨੇ ਉਦੋਂ ਜਾ ਰਹੇ ਨੇ। ਇਹ ਉਹ ਅੰਕੜੇ ਨੇ। ਪਿਛਲੇ ਵਰੇ ਘੱਟੋ ਘੱਟ ਇਹ ਸੀਗਾ ਕਿ ਥਾਂ ਥਾਂ ਦੇ ਉੱਤੇ ਟੈਸਟਿੰਗ ਸੈਂਟਰ ਬਣਾਏ ਗਏ ਸੀਗੇ, ਟੈਸਟ ਕੀਤੇ ਜਾ ਰਹੇ ਸੀ, ਦਫ਼ਤਰਾਂ ਦੇ ਟੈਸਟ ਕੀਤੇ ਜਾ ਰਹੇ ਸੀ। ਤੁਹਾਨੂੰ ਯਾਦ ਹੋਵੇ ਤਾਂ ਪੂਰੀ ਸਮੁੱਚੀ ਪੰਜਾਬ ਪੁਲਿਸ ਦੇ ਟੈਸਟ ਕੀਤੇ ਗਏ ਸੀਗੇ, ਵੱਖ-ਵੱਖ ਸਰਕਾਰੀ ਅਦਾਰਿਆਂ 'ਚ ਕੰਮ ਕਰਨ ਵਾਲਿਆਂ ਦੇ ਟੈਸਟ ਕੀਤੇ ਗਏ ਸੀ। ਐਤਕੀ ਜ਼ੀਰੋ ਆ, ਕੋਈ ਨਹੀਂ ਪੁੱਛ ਰਿਹਾ, ਸਰਕਾਰਾਂ ਦਾ ਕੋਈ ਧਿਆਨ ਹੈ ਨਹੀਂਗਾ। ਪੰਜਾਬ ਦਾ ਤਾਂ ਬਿਲਕੁਲ ਹੀ ਹੈ ਨਹੀਂਗਾ ਜੀ ਇਸ ਵੇਲੇ। ਹਰਿਆਣੇ ਦੇ ਵਿੱਚ ਉਹਨਾਂ ਨੇ 8000 ਟੀਮਾਂ ਗਠਿਤ, 8000 ਬੰਦਿਆਂ ਦੀਆਂ ਟੀਮਾਂ ਗਠਿਤ ਕੀਤੀਆਂ ਨੇ, ਜਿਹੜੀਆਂ ਕਿ ਪਿੰਡਾਂ ਥਾਵਾਂ ਦੇ ਉੱਤੇ ਜਾ ਕੇ ਘਰ ਘਰ ਜਾ ਕੇ ਕਰੋਨਾ ਮਰੀਜ਼ਾਂ ਦੀ ਪਛਾਣ ਕਰ ਰਹੀਆਂ ਨੇ। ਇਹਦੇ ਵਿੱਚ ਡਾਕਟਰ, ਮਾਨਤਾ ਪ੍ਰਾਪਤ ਸਮਾਜਿਕ ਸਿਹਤ ਅਧਿਕਾਰੀ, ਆਸ਼ਾ ਵਰਕਰ ਜਿਹੜੇ ਨੇ, ਆਂਗਨਵਾੜੀ ਵਰਕਰ ਜਿਹੜੇ ਉਹ ਸ਼ਾਮਲ ਨੇ। ਜਿਹੜੇ ਪੰਜਾਬ ਵਾਲੇ ਨੇ ਉਹ ਇਹ ਕਹਿੰਦੇ ਨੇ ਕਿ ਸਿਹਤ ਸਟਾਫ ਪਿੰਡਾਂ ਵਿੱਚੋਂ ਕਰੋਨਾ ਦੇ ਲੱਛਣਾਂ ਵਾਲੇ ਵਿਅਕਤੀ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਮੂਨੇ ਇਕੱਠੇ ਕਰੂਗਾ। ਅੱਛਾ, ਨਮੂਨੇ ਤੁਸੀਂ ਕਿੱਥੋਂ ਇਕੱਠੇ ਕਰੋਗੇ? ਜਿਹੜੀਆਂ ਇੱਥੇ NHM ਮੁਲਾਜ਼ਮ ਨੇ, ਨੈਸ਼ਨਲ ਹੈਲਥ ਜਿਹੜੇ ਵਰਕਰ ਨੇ, ਉਹਨਾਂ ਨੂੰ ਤੁਸੀਂ ਕੱਢ ਦਿੱਤਾ। ਰੌਲਾ ਪੈ ਗਿਆ। 10,000 ਤੋਂ ਵੱਧ ਤੁਸੀਂ ਵਰਕਰ ਕੱਢ ਕੇ ਮਹਾਮਾਰੀ ਦੇ ਵਿੱਚ ਤੁਸੀਂ ਕਿੱਥੇ ਜਾਓਗੇ? ਕਿਆ ਮੂਰਖਾਨਾ ਫੈਸਲਾ। ਮੁੜ ਕੇ ਸ਼ਾਮ ਨੂੰ ਜਦੋਂ ਰੌਲਾ ਪੈ ਗਿਆ ਤੇ ਉਹਨਾਂ ਨੂੰ ਵਾਪਸ ਲੈਣ ਦਾ ਕਿਹਾ ਜਾ ਰਿਹਾ ਵੀ ਹਾਂ ਸਾਨੂੰ ਇਹ ਪਤਾ ਲੱਗਿਆ ਕਿ ਉਹ ਹੜਤਾਲ ਹੁਣ ਨਹੀਂ ਕਰਨਗੇ, ਐਫੀਡੇਵਿਟ ਸਾਈਨ ਕਰਕੇ ਦਿਓ ਵੀ ਤੁਸੀਂ ਹੜਤਾਲ ਤੇ ਨਹੀਂ ਜਾਓਗੇ, ਅਸੀਂ ਤੁਹਾਨੂੰ ਤਾਂ ਰੱਖਾਂਗੇ। ਇੱਥੇ ਤਾਂ ਇਸ ਕਿਸਮ ਦੀਆਂ ਸਿਆਸਤਾਂ ਜਿਹੜੀਆਂ ਉਹ ਹੋ ਰਹੀਆਂ ਨੇ। ਸਿਹਤ ਵਿਭਾਗ ਦੇ ਜਿਹੜੇ ਅਧਿਕਾਰੀ ਨੇ ਦਾਅਵੇ ਕਰੀ ਜਾਂਦੇ ਆ ਕਿ ਮੌਤਾਂ ਦੀ ਦਰ ਵਧਣ ਦਾ ਇੱਕ ਮੁੱਖ ਕਾਰਨ ਲੋਕਾਂ ਵੱਲੋਂ ਖੁਦ ਹਕੀਮ ਬਣ ਕੇ ਇਧਰੋਂ ਉਧਰੋਂ ਓੜ ਪੋੜ ਤੇ ਟੈਸਟਿੰਗ ਦੇ ਵਿੱਚ ਦੇਰੀ ਆ। ਹੁਣ ਜਦੋਂ ਤੁਹਾਡੇ ਕੋਲੇ ਢਾਂਚਾ ਹੈ ਨਹੀਂ, ਤੁਹਾਡੇ ਕੋਲੇ ਹਸਪੀਟਲ ਤੁਸੀਂ ਖਤਮ ਕਰਤੇ, ਡਿਸਪੈਂਸਰੀਆਂ ਖਤਮ ਕਰਤੀਆਂ, ਲੋਕ ਓੜ ਪੋੜ ਨਹੀਂ ਕਰਨਗੇ ਤੇ ਕੀ ਕਰਨਗੇ? ਸਵਾਲ ਤਾਂ ਸਭ ਤੋਂ ਵੱਡਾ ਇਹੀ ਹੈ। ਜੇ ਸਿਹਤ ਸੇਵਾਵਾਂ ਅਵੇਲੇਬਲ ਹੋਣ, ਤੁਸੀਂ ਗਾਲਾਂ ਤਾਂ ਕੱਢੀ ਜਾਂਦੇ ਹੋ, ਜਿੰਨੀਆਂ ਮਰਜ਼ੀ ਕੱਢੀ ਚੱਲੋ, ਤੁਸੀਂ ਵਿਰੋਧ ਕਰੀ ਚੱਲੋ, ਰੱਜ ਕੇ ਵਿਰੋਧ ਕਰੋ ਅਰਵਿੰਦ ਕੇਜਰੀਵਾਲ ਦਾ, ਜਾਂ ਰੱਜ ਕੇ ਵਿਰੋਧ ਕਰੋ ਤੁਸੀਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਠਾਕਰੇ ਦਾ। ਪਰ ਇਹਨਾਂ ਲੋਕਾਂ ਦੀ ਕੰਟਰੀਬਿਊਸ਼ਨ ਕਿਸੇ ਟਾਈਮ ਇਹਦੇ ਵਿੱਚ ਜਿਹੜੀ ਉਹ ਲਿਖੀ ਜਾਊਗੀ, ਕੇਰਲਾ ਦੇ ਮੁੱਖ ਮੰਤਰੀ ਦੀ, ਕਿ ਉਹਨਾਂ ਲੋਕਾਂ ਨੇ ਕਿਸ ਤਰੀਕੇ ਦੇ ਨਾਲ ਦਿਨ ਰਾਤ ਇੱਕ ਕਰਕੇ ਕੰਮ ਕੀਤਾ। ਉਹ ਲਗਾਤਾਰ ਬਚਾਉਣ ਦੇ ਯਤਨਾਂ ਦੇ ਵਿੱਚ ਨੇ ਆਪਣੇ ਲੋਕਾਂ ਨੂੰ। ਆ ਵੀ ਚੀਜ਼ ਅਸੀਂ ਹਾਈ ਕੋਰਟ ਰਾਹੀਂ ਲੈ ਲਈਏ, ਆ ਵੀ ਚੀਜ਼ ਅਸੀਂ ਸੁਪਰੀਮ ਕੋਰਟ ਰਾਹੀਂ ਲੈ ਲਈਏ, ਅਸੀਂ ਉਹ ਕਰ ਲਈਏ, ਅਸੀਂ ਆਹ ਕਰ ਲਈਏ, ਕੋਸ਼ਿਸ਼ਾਂ ਕਰ ਰਹੇ ਨੇ। ਕੋਈ ਸ਼ੱਕ ਨਹੀਂ, ਮੌਤਾਂ ਉੱਥੇ ਵੀ ਹੋ ਰਹੀਆਂ, ਉੱਥੇ ਵੀ ਪੀੜਤ ਨੇ। ਪਰ ਘੱਟੋ ਘੱਟ ਇਸ ਗੱਲ ਦੀ ਤਸੱਲੀ ਤਾਂ ਹੈ ਕਿ ਉਹ ਲੋਕ ਕੰਮ ਕਰ ਰਹੇ ਨੇ। ਇੱਥੇ ਕੰਮ ਕੌਣ ਕਰ ਰਿਹਾ ਜੀ? ਇੱਥੇ ਕੋਈ ਮੰਤਰੀ, ਕੋਈ ਸੰਤਰੀ ਦਿਖਦਾ ਜੀ ਕਿਸੇ ਜਗ੍ਹਾ ਦੇ ਉੱਤੇ? ਕੋਈ ਨਹੀਂ ਦਿਸ ਰਿਹਾ। ਸਭ ਆਪੋ ਆਪਣੇ ਲੱਗੇ ਹੋਏ ਨੇ ਕਿ ਮੈਨੂੰ ਰੇਤਾ ਚੋਂ ਕਿੰਨੇ ਪੈਸੇ ਬਣਦੇ ਆ, ਮੈਨੂੰ ਸ਼ਰਾਬ ਚੋਂ ਕਿੰਨੇ ਪੈਸੇ ਬਣਦੇ ਆ। ਕੱਲ ਇੱਕ ਖਮਾਣੋ ਦੇ ਨੇੜੇ ਐਕਸੀਡੈਂਟ ਹੋਇਆ ਰਾਤ ਵੇਲੇ। ਇੱਕ ਕਾਰ ਜਿਹੜੀ ਆ ਰੋਂਗ ਸਾਈਡ ਤੋਂ ਆਉਂਦੇ ਟਰੱਕ ਵਿੱਚ ਵੱਜੀ, 3 ਜਾਣਿਆਂ ਦੀ ਮੌਕੇ ਤੇ ਮੌਤ ਹੋ ਗਈ। ਇਹ ਵੀ ਗਲਤ ਹੈ ਕਿ ਉਹ ਜਦੋਂ ਰਾਤ ਦਾ ਕਰਫਿਊ ਲੱਗਿਆ ਹੋਇਆ ਉਹ ਕਾਰ ਦੇ ਵਿੱਚ ਕਿੱਥੇ ਜਾ ਰਹੇ ਸੀ? ਇਹਦੇ ਵਿੱਚ ਇੱਕ ਆਪ ਦਾ ਸਰਗਰਮ ਆਗੂ ਸੰਦੀਪ ਸਿੰਗਲਾ ਸ਼ਾਮਲ ਸੀਗਾ, ਤਿੰਨਾਂ ਦੀ ਡੈਥ ਹੋ ਗਈ। ਅੱਛਾ, ਦੂਜੇ ਪਾਸੇ ਤੋਂ ਜਿਹੜਾ ਆਉਂਦਾ ਟਰੱਕ ਸੀਗਾ ਉਹ ਰੋਂਗ ਸਾਈਡ ਤੇ ਆ ਰਿਹਾ ਸੀ ਔਰ ਉਹਦੇ 'ਚ ਸ਼ਰਾਬ ਲੱਦੀ ਹੋਈ ਸੀ। ਕਹਿੰਦੇ ਜੀ ਇਹਦੇ ਅਸੀਂ ਜਾਣਕਾਰੀ ਦਿੱਤੀ ਹੈ ਆਬਕਾਰੀ ਵਿਭਾਗ ਨੂੰ। ਉਹ ਜਾਣਕਾਰੀ, ਇਟ ਮੀਨਸ ਕਿ ਰਾਤ ਦਾ ਕਰਫਿਊ ਸ਼ਰਾਬਾਂ ਢੋਣ ਲਈ ਲਾਇਆ ਹੈ। ਕੋਵਿਡ ਦੇ ਵਿੱਚ ਇਹ ਪੈਸੇ ਕਮਾਉਣ ਦੇ ਉੱਤੇ ਲੱਗੇ ਹੋਏ ਆ, ਲੋਕ ਮਰਦੇ ਤੇ ਮਰਨ। ਬਿਲਕੁਲ ਜੀ, ਮੈਂ ਤਾਂ ਅੱਗੇ ਵੀ ਦੱਸਿਆ ਵੀ ਜਿਹੜਾ ਰਾਤ ਦਾ ਕਰਫਿਊ ਆ ਉਹ ਤਾਂ ਕੁਛ ਨਾ ਕੁਛ ਉਹਦੇ ਵਿੱਚ ਇਹ ਹੋ ਹੀ ਰਿਹਾ ਹੈ। ਜਿਹੜਾ ਰਾਤ ਨੂੰ ਕਰਫਿਊ ਲੱਗਦਾ, ਜਿਹੜਾ ਕਿ ਦਿਨੇ ਲੱਗਣਾ। ਅੱਗੇ ਗੱਲ ਕਰਦੇ ਹੈਗੇ ਆ ਗੰਗਾ ਦੇ ਵਿੱਚੋਂ ਮਿਲ ਰਹੀਆਂ ਲਾਸ਼ਾਂ ਆ, ਉਹ ਪਤਾ ਹੀ ਨਹੀਂ ਕਿਸ ਦੀਆਂ, ਕਿੱਥੋਂ ਆਈਆਂ, ਰਾਜਾਂ ਦੇ ਆਪਸ ਵਿੱਚ ਸਿੰਘ ਫਸੇ ਹੋਏ। ਦੇਖੋ, ਇਹ ਜਿਹੜੀਆਂ ਲਾਸ਼ਾਂ ਨੇ ਇਹਦੇ ਇੱਕ ਤੋਂ ਰੀਜ਼ਨ ਨੇ। ਇੱਕ ਤਾਂ ਜਿਹੜਾ ਇਹ ਹੈ ਜੀ ਕਿ ਜਗ੍ਹਾ ਨਹੀਂ ਮਿਲ ਰਹੀ ਹੁਣ ਅੰਤਮ ਸੰਸਕਾਰ ਕਰਨ ਦੇ ਵਾਸਤੇ, ਥਾਵਾਂ ਹੈ ਨਹੀਂ ਗੀਆਂ, ਗਰੀਬ ਬਹੁਤ ਨੇ, ਗਰੀਬੀ ਬੜੀ ਹੈ। ਜਦੋਂ ਇੱਕ ਤੋਂ ਵੱਧ ਮੌਤਾਂ ਹੋ ਰਹੀਆਂ ਨੇ ਤੇ ਉਹ ਕਿੱਥੋਂ ਇੰਨਾ ਜਿਹੜਾ ਉਹ ਅੰਤਮ ਸੰਸਕਾਰ ਕਰਨਗੇ? ਜਗ੍ਹਾ ਨਹੀਂ ਮਿਲ ਰਹੀ, ਬਾਲਣ ਮਹਿੰਗਾ ਹੋ ਗਿਆ, ਲੱਕੜ ਨਹੀਂ ਅਵੇਲੇਬਲ ਆ, ਤੇ ਲੋਕ ਜਿਹੜੇ ਆ ਉਹ ਫਿਰ ਇਹ ਜਿਹੜੀਆਂ ਡੈਡ ਬੋਡੀਜ਼ ਨੇ ਉਹਨੂੰ ਸੁੱਟ ਰਹੇ ਆ ਜਿਹੜੇ ਗੰਗਾ ਦੇ ਉੱਤੋਂ। ਇਹ ਬਕਸਰ ਦਾ ਜਿਹੜਾ ਡਿਸਟ੍ਰਿਕਟ ਪੈਂਦਾ ਬਿਹਾਰ ਦੇ ਵਿੱਚ,
ਉੱਥੇ ਗੰਗਾ ਦੇ ਕੰਢਿਓਂ ਲੱਭੀਆਂ ਜਿਹੜੀਆਂ ਕੁਝ ਹੋਰ ਲਾਸ਼ਾਂ ਹੁਣ ਨੇ, ਇਹਨਾਂ ਦੀ ਗਿਣਤੀ 100 ਟੱਪ ਚੁੱਕੀ ਹੋਈ ਆ। ਔਰ ਜਿਹੜਾ ਇਹਦੀ ਜਾਂਚ ਕੀਤੀ ਜਾ ਰਹੀ ਹੈ ਔਰ ਕਿ ਇਹ ਕਿੱਥੋਂ ਆਈਆਂ ਨੇ। ਪਹਿਲਾਂ 48 ਆਈਆਂ ਸੀਗੀਆਂ ਜਿੱਥੋਂ ਇਹ ਰੌਲਾ ਪੈਣਾ ਸ਼ੁਰੂ ਹੋਇਆ, ਔਰ ਹੁਣ ਇਹਨਾਂ ਦੀ ਗਿਣਤੀ ਜਿਹੜੀ 110 ਦੇ ਕਰੀਬ ਵੱਧ ਗਈ ਹੋਈ ਆ। ਜਿਹੜੇ ਲੋਕਲ ਲੋਕ ਨੇ ਇੱਥੇ ਰਹਿਣ ਵਾਲੇ, ਉਹ ਇਸ ਗੱਲ ਤੋਂ ਡਰ ਰਹੇ ਆ ਕਿ ਇਹ ਜਿਹੜੀਆਂ ਡੈਡ ਬੋਡੀਜ਼ ਨੇ, ਇਹਨਾਂ ਦਾ ਮੁਸ਼ਕ ਆਉਣ ਲੱਗ ਗਿਆ ਜੀ, ਉੱਥੇ ਬਿਮਾਰੀ ਫੈਲ ਸਕਦੀ ਆ। ਲੋਕਲ ਜਿਹੜੇ ਲੋਕ ਨੇ ਉਹ ਕਹਿੰਦੇ ਆ ਅਸੀਂ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਪਰ ਉਹਨਾਂ ਨੇ ਇਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ। ਉਹ ਕਹਿੰਦੇ ਕਿ ਜੇ ਇਹ ਇੱਥੇ ਹਾਲਾਤ ਰਹੀ ਤੇ ਕਰੋਨਾ ਛੱਡੋ, ਇੱਥੇ ਹੋਰ ਬਿਮਾਰੀਆਂ ਜਿਹੜੀਆਂ ਉਹ ਫੈਲ ਜਾਣੀਆਂ ਨੇ। ਸ਼ੇਖਾਵਤ ਜਿਹੜੇ ਨੇ ਉੱਥੋਂ ਦੇ ਕੇਂਦਰੀ ਜਲ ਸ਼ਕਤੀ ਮੰਤਰੀ, ਉਹ ਟਵੀਟ ਕਰਦੇ ਨੇ, ਕਹਿੰਦੇ ਕਿ ਬਕਸਰ ਦੇ ਗੰਗਾ ਨਦੀ ਚੋਂ ਮਿਲੀਆਂ ਲਾਸ਼ਾਂ ਦੀ ਘਟਨਾ ਬੜੀ ਮੰਦਭਾਗੀ ਹੈ ਤੇ ਇਹਦੀ ਜਾਂਚ ਕੀਤੀ ਜਾਊਗੀ। ਗੰਗਾ, ਉਹ ਕਹਿੰਦੇ ਕਿ ਸਾਡੇ ਵਾਸਤੇ ਇਹ ਸਾਫ਼ ਸੁਥਰਾ ਇਹਨੂੰ ਰੱਖਣਾ ਇੱਕ ਵਚਨਬੱਧਤਾ। ਕਿੱਥੋਂ ਸਾਫ਼ ਸੁਥਰਾ? ਤੁਸੀਂ ਕਿਸ ਚੀਜ਼ ਨੂੰ ਰੱਖੋਗੇ? ਰੌਲਾ ਕਿਸ ਚੀਜ਼ ਦਾ ਪੈ ਰਿਹਾ? ਬਿਹਾਰ ਇਹ ਕਹਿੰਦਾ ਕਿ ਇਹ ਸਾਡੀਆਂ ਡੈਡ ਬੋਡੀਜ਼ ਨਹੀਂ ਹੈ, ਇਹ ਤਾਂ ਉੱਤਰ ਪ੍ਰਦੇਸ਼ ਦੇ ਵਿੱਚੋਂ ਆਈਆਂ ਡੈਡ ਬੋਡੀਜ਼ ਨੇ, ਕਿਉਂਕਿ ਇੱਥੇ ਉੱਤਰ ਪ੍ਰਦੇਸ਼ ਤੇ ਬਿਹਾਰ ਦਾ ਜਿਹੜਾ ਉਹ ਲੱਗਦਾ, ਸਰਹੱਦ ਲੱਗਦੀ ਹੈ। ਇਹ ਕਹਿੰਦੇ ਉਸ ਪਾਸੇ ਤੋਂ ਆਈਆਂ ਨੇ। ਹੁਣ ਇਹ ਵੀ ਕਿਹਾ ਜਾ ਰਿਹਾ ਕਿ ਇਹਨਾਂ ਦੇ DNA ਟੈਸਟ ਕੀਤੇ ਜਾ ਰਹੇ ਆ ਕਿ ਇਹ ਜਿਹੜੇ ਕਿੱਥੋਂ ਦੇ ਰਹਿਣ ਵਾਲੇ ਜਿਹੜੇ ਲੋਕ, ਕਿੱਥੋਂ ਇਹ ਡੈਡ ਬੋਡੀਜ਼ ਆਈਆਂ ਨੇ। ਇਹੋ ਜਿਹੇ ਤਰੀਕੇ ਤਾਂ ਜਿਹੜੇ ਆ ਉਹ ਅਪਣਾਏ ਜਾ ਰਹੇ ਆ। ਬਲੀਆ ਪੈਂਦਾ ਏਰੀਆ, ਜਿੱਥੇ ਸਭ ਤੋਂ ਜ਼ਿਆਦਾ 12 ਜਿਹੜੀਆਂ ਡੈਡ ਬੋਡੀਜ਼ ਨੇ ਉਹ ਇੱਥੋਂ ਮਿਲੀਆਂ ਸੀਗੀਆਂ। ਕੇਂਦਰ ਨੇ ਇਹ ਕਿਹਾ ਜੀ ਕਿ ਜਿਹੜੀ ਉੱਥੋਂ ਦੀ ਰਾਜ ਸਰਕਾਰ ਆ ਬਿਹਾਰ ਦੀ, ਉਹ ਇਹਦੀ ਜਾਂਚ ਕਰੇ ਕਿ ਕਰੋਨਾ ਦੇ ਨਾਲ ਹੋ ਰਹੀਆਂ ਜਿਹੜੀਆਂ ਇਹ ਮੌਤਾਂ ਸੀਗੀਆਂ, ਇਹ ਕਿੱਥੋਂ ਇੰਨੀਆਂ ਡੈਡ ਬੋਡੀਜ਼ ਜਿਹੜੀਆਂ ਉਹ ਸੁੱਟੀਆਂ ਜਾ ਰਹੀਆਂ। ਡਿਸਟ੍ਰਿਕਟ ਮੈਜਿਸਟ੍ਰੇਟ ਨੇ ਇਹਦੀ ਇੱਕ ਕਮੇਟੀ ਜਿਹੜੀ ਆ ਉਹ ਬਣਾ ਦਿੱਤੀ ਹੈ। ਇੱਕ ਦਿਨ ਪਹਿਲਾਂ ਇਹ 71 ਲਾਸ਼ਾਂ, ਪਹਿਲਾਂ 48, ਫਿਰ ਇਹ ਟੋਟਲ 71 ਜਿਹੜੀਆਂ ਹੋ ਗਈਆਂ। ਹੁਣ ਇਹਨਾਂ ਲਾਸ਼ਾਂ ਦੀ ਜਿਹੜੀ ਆ ਉਹ 100 ਤੋਂ ਟੱਪ ਚੁੱਕੀ ਹੋਈ ਹੈ। 110 ਦੇ ਕਰੀਬ ਇਹ ਲਾਸ਼ਾਂ ਦੱਸੀਆਂ ਜਾ ਰਹੀਆਂ ਨੇ। ਅਜੇ ਪਤਾ ਨਹੀਂ ਇਹ ਜਿਹੜੀ ਕਮੇਟੀ ਬਣਾਈ ਆ ਉਹਨੇ ਕਿੰਨੀਆਂ ਕੁ ਲੁਕਾਉਣੀਆਂ ਨੇ। ਜੀ ਜੀ ਬਿਲਕੁਲ, ਦੱਸਣਾ ਥੋੜੀ ਸੱਚ ਕੁਛ। ਤੇ ਅੱਗੇ ਗੱਲ ਕਰਦੇ ਹਾਂ, 32 ਸਾਲ ਪੁਰਾਣੇ ਕੇਸ ਦੇ ਵਿੱਚ ਪੱਪੂ ਯਾਦਵ ਨੂੰ ਅਰੈਸਟ ਕੀਤਾ, ਜਿਹਨੇ ਉਹ ਲੁਕੋਈਆਂ ਹੋਈਆਂ ਐਂਬੂਲੈਂਸਾਂ ਦਾ ਮਾਮਲਾ ਸਾਹਮਣੇ। ਦੇਖੋ, ਇਹ ਬੜੀ ਹੈਰਾਨੀਜਨਕ ਗੱਲ ਹੈ ਆਪਣੇ ਆਪ ਦੇ ਵਿੱਚ ਕਿ ਰਾਜੀਵ ਪ੍ਰਤਾਪ ਰੂਡੀ ਭਾਜਪਾ ਦਾ MP ਹੈ, ਬਹੁਤ ਵਾਰੀ ਚਰਚਾ ਦੇ ਵਿੱਚ ਰਿਹਾ। ਜਦੋਂ ਪਹਿਲੀ ਸਰਕਾਰ ਬਣੀ ਸੀ 14 ਦੇ ਵਿੱਚ ਭਾਜਪਾ ਦੀ, ਤੇ ਉਹਦੇ ਵਿੱਚ ਉਹਨੂੰ ਮੰਤਰੀ ਲਿਆ ਗਿਆ ਸੀਗਾ, ਮੁੜ ਕੇ ਕੱਢਣਾ ਪੈ ਗਿਆ ਕਿਉਂਕਿ ਕਰਪਸ਼ਨ ਦੇ ਦੋਸ਼ ਲੱਗ ਗਏ ਸੀਗੇ। ਮੈਂਬਰ ਪਾਰਲੀਮੈਂਟ ਦੁਬਾਰਾ ਫੇਰ ਬਣ ਗਿਆ। ਉਹਨੇ MP ਲੈਂਡ ਦੇ ਵਿੱਚੋਂ ਇਹ ਐਂਬੂਲੈਂਸਾਂ ਲੈ ਲਈਆਂ। ਜਿਹੜਾ MP ਲੈਂਡ ਫੰਡ ਹੈ, ਉਹਦੇ ਵਿੱਚ ਕੋਈ ਵੀ ਚੀਜ਼ ਜਿਹੜੀ ਆ ਉਹ ਜਿਹੜੀ ਚੱਲ ਸਕਦੀ ਹੋਵੇ, ਉਹਦੇ ਉੱਤੇ MP ਲੈਂਡ ਫੰਡ ਨਹੀਂ ਮਿਲਦਾ। ਇਹ ਅਚਲ ਦੇ ਉੱਤੇ ਹੀ ਮਿਲਦਾ, ਜਿਹੜੀ ਖੜੀ, ਕਿਉਂਕਿ ਜੇ ਕੱਲ ਨੂੰ ਇਨਵੈਸਟੀਗੇਸ਼ਨ ਹੁੰਦੀ ਹੈ ਤੇ ਉਹਦਾ ਪਤਾ ਲਾਇਆ ਜਾ ਸਕੇ ਕਿ ਉਹ ਕਿੱਥੇ ਆ, ਕਿਹਦੇ ਉੱਤੇ ਜਿਹਦੇ ਉੱਤੇ ਪੈਸੇ ਲਾਏ ਗਏ। MP ਲੈਂਡ ਫੰਡ ਦੇ ਵਿੱਚੋਂ ਚੱਲ ਦੇ ਉੱਤੇ ਸਿਰਫ ਜਿਹਦੇ ਤੇ ਤੁਸੀਂ ਪੈਸੇ ਦੇ ਸਕਦੇ ਹੋ, ਖਰੀਦ ਸਕਦੇ ਹੋ, ਉਹ ਐਂਬੂਲੈਂਸ ਹੈ। ਪਰ ਉਹ ਬਿਨਾਂ ਹਸਪੀਟਲ ਤੋਂ ਕਿਸੇ ਨੂੰ ਨਹੀਂ ਦਿੱਤੀ ਜਾ ਸਕਦੀ, NGO ਨੂੰ ਨਹੀਂ ਦਿੱਤੀ ਜਾ ਸਕਦੀ। ਉਹ ਸਰਕਾਰੀ ਹਸਪੀਟਲ ਨੂੰ ਜਿਹੜੀ ਉਹ ਦਿੱਤੀ ਜਾਊਗੀ, ਜਾਂ ਜਿਹੜੇ ਗਵਰਨਮੈਂਟ ਕੋਲੇ ਤੈਅਸ਼ੁਦਾ ਹਸਪੀਟਲ ਨੇ ਉਹਨਾਂ ਨੂੰ ਦਿੱਤੀ ਜਾਊਗੀ। ਹੁਣ ਵੱਡਾ ਸਵਾਲ ਤਾਂ ਇਹ ਆ ਪਹਿਲਾਂ ਕਿ 40 ਇਹ ਐਂਬੂਲੈਂਸਾਂ ਜਿਹੜੀਆਂ ਸੀਗੀਆਂ ਉਹ ਕਿਹੜੇ ਹਸਪੀਟਲ ਦੇ ਨਾਂ ਦੇ ਉੱਤੇ MP ਲੈਂਡ ਫੰਡ ਦੇ ਵਿੱਚੋਂ ਰਾਜੀਵ ਪ੍ਰਤਾਪ ਰੂਡੀ ਨੇ ਲਈਆਂ। ਇਹ ਖੜੀਆਂ ਸੀ ਉਹਦੇ ਵਾੜੇ ਦੇ ਵਿੱਚ, ਤੇ ਜਾ ਕੇ ਪੱਪੂ ਯਾਦਵ ਜਿਹੜਾ ਇੱਕ ਸਾਬਕਾ ਮੈਂਬਰ ਪਾਰਲੀਮੈਂਟ ਹੈ, ਪਰ ਇਹਨਾਂ ਦਿਨਾਂ ਦੇ ਵਿੱਚ ਬਿਹਾਰ ਦੇ ਵਿੱਚ ਦੇਖੋ ਉਹ ਇੱਕ ਬਾਹੂਬਲੀ ਆ, ਉਹ ਪੁਰਾਣਾ ਬਾਹੂਬਲੀ ਆ, ਉੱਥੇ ਪੁਰਾਣਾ ਕਿਸੇ ਟਾਈਮ ਸਾਬਕਾ ਗੁੰਡਾ ਰਿਹਾ, ਪਰ ਇਸ ਵੇਲੇ ਉਹ ਲੋਕਾਂ ਦੀ ਬਹੁਤ ਮਦਦ ਕਰ ਰਿਹਾ ਸੀ। ਜੇ ਕਿਸੇ ਨੂੰ ਆਕਸੀਜਨ ਚਾਹੀਦੀ ਹੈ, ਕਿਸੇ ਨੂੰ ਰੈਮਡੇਸਿਵਿਰ ਚਾਹੀਦਾ, ਉਹ ਹੋ ਗਿਆ, ਕਿਸੇ ਨੂੰ ਬੈੱਡ ਚਾਹੀਦਾ, ਉਹ ਉੱਥੇ ਪਹੁੰਚ ਜਾਂਦਾ ਸੀਗਾ ਉਸ ਜਗ੍ਹਾ ਦੇ ਉੱਤੇ। ਕਰਦਿਆਂ ਕਰਾਉਂਦਿਆਂ ਉਹਨੇ ਐਂਬੂਲੈਂਸਾਂ ਲੱਭ ਲਈਆਂ ਵੀ ਜਿੱਥੇ ਲੋਕ ਸਾਈਕਲਾਂ ਦੇ ਉੱਤੇ ਡੈੱਡ ਬੋਡੀਜ਼ ਢੋਈ ਜਾਂਦੇ ਆ, ਤੁਸੀਂ ਇਸ ਐਂਬੂਲੈਂਸਾਂ ਦੇ ਉੱਤੇ ਕੱਪੜੇ ਪਾ ਕੇ ਕਿਵੇਂ ਖੜਾ ਕੀਤਾ? ਰੂਡੀ ਨੂੰ ਹੋਰ ਤਾਂ ਕੋਈ ਜਵਾਬ ਆਇਆ ਨਾ, ਕਹਿੰਦਾ ਕਿ ਇਸ ਕਰੋਨਾ ਦੇ ਦੌਰ ਦੇ ਵਿੱਚ ਲੱਭ ਨਹੀਂ ਰਹੇ, ਡਰਾਈਵਰ ਨਹੀਂ ਲੱਭਦੇ। ਪੱਪੂ ਯਾਦਵ ਡਰਾਈਵਰ ਲੈ ਕੇ ਚਲੇ ਗਿਆ 40, ਵੀ ਆਹ ਲਓ ਡਰਾਈਵਰ, ਚਲਾਓ ਐਂਬੂਲੈਂਸਾਂ। ਬੇਸ਼ਰਮੀ ਦੀ ਹੱਦ ਵੇਖੋ, ਚਲਾਉਣੀਆਂ ਤਾਂ ਕੀ ਸੀਗੀਆਂ, ਉਲਟਾ ਪੱਪੂ ਯਾਦਵ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪਹਿਲਾਂ ਤਾਂ ਇਹ ਕਿਹਾ ਗਿਆ ਕਿ ਉਹਨੇ ਕਰੋਨਾ ਕਾਲ ਦੀ ਉਲੰਘਣਾ ਕੀਤੀ। ਹੁਣ ਉਲੰਘਣਾ ਵਾਲੇ ਕੇਸ ਦੇ ਵਿੱਚ ਰੌਲਾ ਪੈਣਾ ਸ਼ੁਰੂ ਹੋ ਗਿਆ। ਜਿਹੜੇ NDA ਦੇ 2 ਪਾਰਟਨਰ ਨੇ, ਉਹਨਾਂ ਨੇ ਵੀ ਰੌਲਾ ਜਿਹੜਾ ਸੀ ਉਹ ਪਾਇਆ। ਪੂਰੇ ਮੁਲਕ ਦੇ ਵਿੱਚ ਥੂ ਥੂ ਹੋਣ ਲੱਗੀ। ਹੁਣ ਪੱਪੂ ਯਾਦਵ ਨੂੰ 32 ਸਾਲ ਪੁਰਾਣੇ ਮਾਮਲੇ ਦੇ ਵਿੱਚ ਅਰੈਸਟ ਉਹਦੀ ਪਾ ਦਿੱਤੀ ਹੈ। ਰਾਤ 11 ਵਜੇ ਉਹਨੂੰ ਮਧੇਪੁਰ ਕੋਰਟ ਲੈ ਕੇ ਪੁਲਿਸ ਪਹੁੰਚੀ।
ਇਹਦੇ ਦੌਰਾਨ ਪਟਨਾ ਤੋਂ ਮਧੇਪੁਰ ਪੂਰੇ ਰਸਤੇ ਦੇ ਵਿੱਚ ਜਿਹੜੇ ਸੀਗੇ ਪੱਪੂ ਯਾਦਵ ਦੇ ਸਮਰਥਕ ਪੁਲਿਸ ਦੇ ਕਾਫਲੇ ਦੇ ਨਾਲ ਜੁੜਦੇ ਗਏ। ਮਧੇਪੁਰ ਪਹੁੰਚਦਿਆਂ ਇਹ ਕਾਫਲਾ 30 ਤੋਂ ਵੱਡੀਆਂ ਗੱਡੀਆਂ ਦਾ ਹੋ ਗਿਆ। ਮਧੇਪੁਰ ਕੋਰਟ ਦੇ ਬਾਹਰ ਪੱਪੂ ਯਾਦਵ ਦੇ ਸਮਰਥਕਾਂ ਦੀ ਵੱਡੀ ਭੀੜ ਜਿਹੜੀ ਸੀ ਉਹ ਇਕੱਠੀ ਹੋ ਗਈ। ਹੁਣ ਉਹਨੂੰ ਜਿਹੜਾ ਸੀਗਾ ਇੱਥੇ ਜਦੋਂ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਉਹਨਾਂ ਨੇ ਜੇਲ੍ਹ ਦੇ ਵਿੱਚ ਜਿਹੜਾ ਉਹ ਭੇਜ ਦਿੱਤਾ 10 ਦਿਨ ਦਾ ਜਿਹੜਾ ਜੁਡੀਸ਼ੀਅਲ ਰਿਮਾਂਡ ਦੇ ਕੇ। ਪੁਲਿਸ ਦਾ ਰਿਮਾਂਡ ਤਾਂ ਉਹਨੂੰ ਚਾਹੀਦਾ ਨਹੀਂ ਸੀ, 32 ਸਾਲ ਪੁਰਾਣਾ ਹੈ, ਤੇ ਉਹਨੂੰ ਜੇਲ੍ਹ ਦੇ ਵਿੱਚ ਭੇਜਤਾ। ਅੱਜ ਉਹ ਇਸ ਸੰਬੰਧੀ ਜਿਹੜੀ ਜ਼ਮਾਨਤ ਅਰਜ਼ੀ ਆ ਉਹ ਲਾਊਗਾ। ਜਿਹੜਾ ਸੀਗਾ ਉਹਨੇ ਇਹ ਗੱਲ ਕਹੀ ਕਿ ਮੈਂ ਨਿਤਿਸ਼ ਕੁਮਾਰ ਦੀ ਮਦਦ ਕਰ ਰਿਹਾ ਸੀਗਾ ਤੇ ਮੈਨੂੰ ਬੀਜੇਪੀ ਨੇ ਜਿਹੜਾ ਉਹ ਫਸਾਇਆ। ਇਹ ਵੀ ਕਿਹਾ ਕਿ ਅਸੀਂ ਜੇਲ੍ਹ ਜਾ ਰਹੇ ਹਾਂ ਔਰ ਚਾਹੁੰਦੇ ਹਾਂ ਕਿ ਤੇਜਸਵੀ ਯਾਦਵ ਹੁਣ ਸੜਕਾਂ ਦੇ ਉੱਤੇ ਉਤਰੇ। ਸਾਡੀ ਪਾਰਟੀ ਦੇ ਨੇਤਾ ਜਿਹੜੇ ਆ ਉਹ ਜ਼ਮੀਨ ਵੇਚ ਕੇ ਸਭ ਨੂੰ ਰੋਟੀ ਖਵਾਉਣਗੇ। ਪੱਪੂ ਯਾਦਵ ਨੇ ਕਿਹਾ। ਇਹ ਵੀ ਕਿਹਾ ਕਿ 1.5 ਮਹੀਨੇ ਨਿਤਿਸ਼ ਦੀ ਮੈਂ ਮਦਦ ਕੀਤੀ ਆ, ਲੋਕਾਂ ਨੂੰ ਹਸਪਤਾਲ ਪਹੁੰਚਾਇਆ, ਬੈੱਡ ਦਵਾਏ, ਦਵਾਈਆਂ। ਇਹ ਵੀ ਕਿਹਾ ਕਿ ਮੈਂ ਪਟਨਾ ਦੇ ਗਰੀਬ ਲੋਕਾਂ ਨੂੰ ਰੋਟੀ ਖਵਾ ਰਿਹਾ ਸੀਗਾ ਜਿਹਦੇ ਤੇ ਮੈਨੂੰ ਰੋਕਿਆ ਗਿਆ, ਇਸ ਕਰਕੇ ਮੈਂ ਵੀ ਭੁੱਖ ਹੜਤਾਲ ਤੇ ਜਾ ਰਿਹਾ, ਮੈਂ ਰੋਟੀ ਨਹੀਂ ਖਾਊਗਾ। ਇਹ ਵੀ ਕਿਹਾ ਕਿ ਬਿਹਾਰ ਨੂੰ ਪ੍ਰਾਈਵੇਟ ਹਸਪਤਾਲਾਂ ਤੋਂ ਬਚਾ ਲਓ। ਨਿਤਿਸ਼ ਕੁਮਾਰ ਨੂੰ ਇਹ ਗੱਲ ਕਹੀ। ਇਹਦੇ ਵਿੱਚ ਇੱਕ ਗੱਲ ਰਹੀ ਕਿ ਕਿਤੇ ਵੀ ਪੱਪੂ ਯਾਦਵ ਨੇ ਨਿਤਿਸ਼ ਕੁਮਾਰ ਦੇ ਉੱਤੇ ਸਿੱਧਾ ਹਮਲਾ ਨਹੀਂ ਕੀਤਾ, ਬਲਕਿ ਅਸਿੱਧਾ ਹਮਲਾ ਵੀ ਨਹੀਂ ਕੀਤਾ। ਉਹਨੇ ਸਾਰੇ ਜਿਹੜੇ ਹਮਲੇ ਨੇ ਉਹ ਕੀਤੇ ਭਾਰਤੀ ਜਨਤਾ ਪਾਰਟੀ ਦੇ ਉੱਤੇ, ਕਿ ਭਾਰਤੀ ਜਨਤਾ ਪਾਰਟੀ ਨੇ ਉਹਨੂੰ ਜਿਹੜਾ ਉਹ ਅਰੈਸਟ ਕਰਾਇਆ। ਹੁਣ ਦੇਖਦੇ ਹਾਂ ਕਿ ਇਹ ਮਾਮਲਾ ਕੀ ਜਿਹੜੀ ਬਿਹਾਰ ਦੀ ਸਰਕਾਰ ਹੈ ਉਹਦੇ ਉੱਤੇ ਵੀ ਕਿਸੇ ਕਿਸਮ ਦਾ ਕੋਈ ਅਸਰ ਪਾਉਂਦਾ ਕਿ ਨਹੀਂ। ਜੀ, ਕੋਈ ਅਸਰ ਨਹੀਂ ਪੈਣਾ ਉਹਨਾਂ ਤੇ। ਅੱਗੇ ਗੱਲ ਕਰਦੇ ਹਾਂ ਬਾਬਲ ਗੋਲੀ ਕਾਂਡ ਦੀ। ਉਹ ਪੜਤਾਲ ਵੀ ਹੁਣ ਰੁਕਿਆ ਵਾਂਗੀ ਆ। ਦੇਖੋ, ਹਾਲ ਦੀ ਘੜੀ ਤਾਂ ਕੰਪਲੀਟ ਇਹ ਰੁਕ ਗਈ। ਪੰਜਾਬ ਸਰਕਾਰ ਨੇ ਇਸੇ ਮਹੀਨੇ ਦੀ 7 ਤਰੀਕ ਨੂੰ ADGP LK ਯਾਦਵ ਹੋਰਾਂ ਦੀ ਅਗਵਾਈ ਦੇ ਵਿੱਚ SIT ਨਵੀਂ ਬਣਾਈ ਹੈ। ਔਰ ਹੁਣ ਸਵਾਲ ਜਿਹੜੇ ਆ ਨਾ ਵੱਡੇ ਉਹ ਇਹ ਉੱਠ ਰਹੇ ਆ ਕਿ ਮੁੱਖ ਮੰਤਰੀ ਨੇ ਪਹਿਲਾਂ ਇਹ ਗੱਲ ਕਹੀ ਸੀ ਕਿ ਅਸੀਂ ਸੁਪਰੀਮ ਕੋਰਟ ਦੇ ਵਿੱਚ ਜਾਵਾਂਗੇ, ਸੁਪਰੀਮ ਕੋਰਟ ਤੋਂ ਇਸ ਹਾਈ ਕੋਰਟ ਦੇ ਫੈਸਲੇ ਦੇ ਅਗੇਂਸਟ ਅਪੀਲ ਕਰਾਂਗੇ। ਉਹ ਅਪੀਲ ਨਹੀਂ ਕੀਤੀ ਗਈ ਔਰ ਇਹ ਨਵੀਂ SIT ਜਿਹੜੀ ਉਹ ਬਣਾ ਦਿੱਤੀ ਗਈ। ਹੁਣ ਸਵਾਲ ਇਹ ਆ ਕਿ ਨਵੀਂ SIT ਕਿੰਨੀ ਕੁ ਕਾਰਗਰ ਸਾਬਤ ਹੋਊਗੀ, ਕਿਉਂਕਿ ਜਿਸ ਤਰ੍ਹਾਂ ਦਾ ਉਹ ਹਾਈ ਕੋਰਟ ਦਾ ਫੈਸਲਾ, ਜੇ ਇਹਦੇ ਉੱਤੇ ਸਟੇ ਨਹੀਂ ਮਿਲਦੀ, ਇਸ ਫੈਸਲੇ ਦੇ ਉੱਤੇ ਸਟੇ ਨਹੀਂ ਮਿਲਦੀ, ਤੇ ਇਹਨੂੰ ਨਵੀਂ ਜਿਹੜੀ SIT ਆ ਉਹਦਾ ਵੀ ਕੋਈ ਬਹੁਤਾ ਜ਼ਿਆਦਾ ਅਸਰ ਜਿਹੜਾ ਉਹ ਪੈਣਾ ਨਹੀਂਗਾ। ਇਸ ਕਰਕੇ ਜਿਹੜੀਆਂ ਪੰਥਕ ਜਥੇਬੰਦੀਆਂ ਨੇ ਉਹ ਸਾਰੀਆਂ ਨਕਾਰ ਚੁੱਕੀਆਂ ਨੇ। ਜਿਹੜੇ ਪੀੜਤ ਧਿਰਾਂ ਨੇ ਜਿਹਦੇ ਵਿੱਚ ਕ੍ਰਿਸ਼ਨ ਭਗਵਾਨ ਸਿੰਘ ਹੋਰਾਂ ਦਾ ਬੇਟਾ ਵਿਸ਼ੇਸ਼ ਤੌਰ ਤੇ ਸ਼ਾਮਲ ਆ, ਉਹਨਾਂ ਨੇ ਇਹ ਗੱਲ ਕਹੀ ਆ ਕਿ ਅਸੀਂ SIT ਦੇ ਮੂਹਰੇ ਪੇਸ਼ ਨਹੀਂ ਹੋਣਾ। ਪੰਥਕ ਧਿਰਾਂ ਇਹ ਗੱਲ ਕਹਿੰਦੀਆਂ ਨੇ ਕਿ ਅਸੀਂ SIT ਦੇ ਮੂਹਰੇ ਬਿਆਨ ਦੇਣ ਨਹੀਂ ਜਾਵਾਂਗੇ, ਕਿਉਂਕਿ ਇਹਦੇ ਵਿੱਚ ਬਹੁਤ ਸਾਰੇ ਉਹ ਲੋਕ ਸ਼ਾਮਲ ਸੀਗੇ ਜਿਨ੍ਹਾਂ ਦੇ ਬਿਆਨ ਪਿਛਲੀ SIT ਦੇ ਸਾਹਵੇਂ ਹੋਏ ਸੀ, ਜਿਹੜੀਆਂ ਕਿ ਕੋਟਕਪੂਰਾ ਬੱਤੀਆਂ ਵਾਲੇ ਚੌਂਕ ਦੇ ਵਿੱਚ ਉਸ ਵੇਲੇ 2015 ਦੇ ਵਿੱਚ ਸ਼ਾਂਤਮਈ ਮੁਜ਼ਾਹਰਾ ਕਰ ਰਹੀਆਂ ਸੀਗੀਆਂ। ਜਦੋਂ ਹੁਣ ਇਹ ਲੋਕ ਉਹਨਾਂ ਦੇ ਸਾਹਮਣੇ ਪੇਸ਼ ਨਹੀਂ ਹੋਣਗੇ ਤੇ ਫਿਰ SIT ਜਾਂਚ ਕਿਹੜੇ ਤਰੀਕੇ ਨਾਲ ਕਰੂਗੀ? ਇਹ ਬੜਾ ਵੱਡਾ ਸਵਾਲ ਖੜਾ ਹੋ ਰਿਹਾ ਹੈ। ਔਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਹੁਣ ਤਾਂ ਇੱਕ ਗੱਲ ਬੜੀ ਕਲੀਅਰ ਹੀ ਜਿਹੜੀ ਉਹ ਦਿਸਦੀ ਤੁਰੀ ਆ ਰਹੀ ਹੈ ਕਿ ਉਹ ਜਿੱਦ ਦੇ ਵਿੱਚ ਬਾਦਲ ਪਰਿਵਾਰ ਨੂੰ ਬਚਾਉਣਾ ਚਾਹੁੰਦੇ ਆ, ਹਰ ਹਾਲਤ ਦੇ ਵਿੱਚ ਬਾਦਲ ਪਰਿਵਾਰ ਨੂੰ ਬਚਾਉਣਾ ਚਾਹੁੰਦੇ ਆ, ਜਿਹਦੇ ਕਰਕੇ ਉਹਨਾਂ ਨੇ ਹੌਲੀ-ਹੌਲੀ ਕਰਕੇ ਸਤਿਆਨਾਸ਼ ਇਸ ਸਾਰੀ ਇਨਵੈਸਟੀਗੇਸ਼ਨ ਦਾ ਕਰਕੇ ਰੱਖ ਦਿੱਤਾ। ਉਹਨਾਂ ਦੇ ਹੀ ਐਡਵੋਕੇਟ ਜਨਰਲ ਸੀ, ਉਹਨਾਂ ਦਾ ਸਾਰਾ ਢਾਂਚਾ ਸੀ, ਜਿਹਨੇ ਪਿਛਲੀ SIT ਜਿਹੜੀ ਸੀ ਉਹਦੀ ਵਿਸ਼ੇਸ਼ ਰਿਪੋਰਟ ਰੱਦ ਕਰਵਾਈ, ਸਭ ਕੁਝ ਜਿਹੜਾ ਉਹ ਕੀਤਾ। ਹੁਣ ਜਿੰਨੀ ਦੇਰ ਤੱਕ ਇਸ SIT ਨੇ ਇੱਕ ਮੀਟਿੰਗ ਤਾਂ ਕੀਤੀ ਆ, ਨਵੀਂ ਨੇ ਮੁਹਾਲੀ ਦੇ ਵਿੱਚ ਮੀਟਿੰਗ ਕੀਤੀ ਆ, ਇੱਕ ਨੰਬਰ ਜਾਰੀ ਕਰਤਾ WhatsApp ਨੰਬਰ ਤੇ ਇੱਕ ਈਮੇਲ ਜਾਰੀ ਕਰਤੀ, ਇਹਦੇ ਉੱਤੇ ਦੱਸੋ। ਹੁਣ ਜਿਹੜੇ ਲੋਕਾਂ ਨੂੰ 6-7 ਸਾਲ ਹੋ ਗਏ ਇਨਸਾਫ ਉਡੀਕਦੇ ਆ, ਉਹਨਾਂ ਨੇ ਜਾਨ ਦੇ ਰਿਸਕ ਲੈ ਕੇ ਆਪਣੀ ਦੇ ਗਵਾਹੀਆਂ ਦਿੱਤੀਆਂ। ਅੱਜ ਤੱਕ ਪ੍ਰੋਟੈਕਸ਼ਨ ਤੱਕ ਉਹਨਾਂ ਨੂੰ ਨਹੀਂ ਦਿੱਤੀ ਗਈ ਪੁਲਿਸ ਦੀ, ਸਰਕਾਰ ਦੇ ਵੱਲੋਂ। ਉਹ ਲੋਕ ਹੁਣ ਤੁਹਾਨੂੰ ਈਮੇਲ ਦੇ ਉੱਤੇ ਜਾਣਕਾਰੀ ਦੇਣਗੇ। ਹੱਦ ਹੋਈ ਪਈ ਹੈ ਇਸ ਗੱਲ ਦੀ ਕਿ ਤੁਸੀਂ ਕੀ ਭਾਲਦੇ ਕੀ ਹੋ ਇਹਨਾਂ ਲੋਕਾਂ ਤੋਂ, ਔਰ ਕਿਵੇਂ ਇਹ ਪੋਸੀਬਲ ਹੋ ਸਕਦਾ ਹੈ ਕਿ ਇਹ ਲੋਕ ਗਵਾਹੀਆਂ ਦੇਣਗੇ। ਇਸ ਕਰਕੇ ਹਾਲ ਦੀ ਘੜੀ ਇਹ ਸਾਰਾ ਮਾਮਲਾ ਠੱਪ ਲੱਗ ਰਿਹਾ ਜੀ। ਅੱਗੋਂ ਚੱਲਣ ਦੇ ਚਾਂਸਸ ਜਿਹੜੇ ਉਹ ਨਹੀਂ ਹੈਗੇ। ਇਸ ਕਰਕੇ ਨਹੀਂ ਹੈ ਕਿ ਜੋ ਖਲਾਰਾ ਸਰਕਾਰ ਦੇ ਵਿੱਚ ਪੈ ਗਿਆ ਹੋਇਆ ਉਹ ਇਸ SIT ਨੂੰ ਸਾਰੇ ਦਾ ਸਾਰਾ ਰੱਦ ਕਰ ਰਿਹਾ ਨਵੀਂ ਨੂੰ, ਕਿ ਅਸੀਂ ਨਹੀਂ ਮੰਨਦੇ। ਬਿਲਕੁਲ ਨਹੀਂ, ਫਿਰ ਤਾਂ ਇਹਨੂੰ ਅਨਾਉਂਸ ਕਰ ਦੇਣਾ ਚਾਹੀਦਾ ਆ ਕੈਪਟਨ ਨੂੰ ਕਿ ਉਹ ਬਰੀ ਆ, ਜਿਹਨਾਂ ਨੂੰ ਬਚਾਉਣਾ ਚਾਹੁੰਦਾ।
ਤਾਂ ਕਿ ਇਸੇ ਪਾਰਟੀ ਦੀ ਗੱਲ ਕਰ ਲਈਏ, ਇਹਨਾਂ ਦਾ ਕਾਟੋ ਕਲੇਸ਼ ਆ, ਜਿਹੜੀਆਂ ਇਹਨਾਂ ਦੀਆਂ ਮੀਟਿੰਗਾਂ ਦਾ ਸਿਲਸਿਲਾ ਆ ਉਹ ਜਾਰੀ ਆ, ਪਰ ਕੈਪਟਨ ਖੇਮਾ ਅਜੇ ਵੀ ਚੁੱਪ ਆ। ਦੇਖੋ, ਇਹ ਕਿਹਾ ਜਾ ਰਿਹਾ ਕਿ ਕੈਪਟਨ ਖੇਮਾ ਜਿਹੜਾ ਉਹ ਹੁਣ ਡਿਫਰੈਂਟ ਟਾਈਪ ਦੀ ਲੜਾਈ ਲੜ ਰਿਹਾ। ਜਿਹੜੇ 10 ਦੇ ਕਰੀਬ ਵਿਧਾਇਕ ਨੇ ਜਿਹੜੇ ਦਲਿਤ ਭਾਈਚਾਰੇ ਦੇ ਨੇ, ਉਹਨਾਂ ਨੇ ਇੱਕ ਮੀਟਿੰਗ ਕੀਤੀ ਚਰਨਜੀਤ ਸਿੰਘ ਚੰਨੀ ਦੇ ਘਰੇ। ਇਹਦੇ ਵਿੱਚ ਅਰੁਣਾ ਚੌਧਰੀ ਵੀ ਸ਼ਾਮਲ ਸੀਗੇ, ਇਹਦੇ ਵਿੱਚ ਰਾਜਕੁਮਾਰ ਵੇਰਕਾ ਵੀ ਸ਼ਾਮਲ ਸੀਗੇ। ਇਹ ਥੋੜਾ ਜਿਹਾ ਨਵੀਂ ਗੱਲ ਜਿਹੜੀ ਉਹ ਰਹੀ। ਇਹ ਕਿਹਾ ਗਿਆ ਕਿ ਅਨੁਸੂਚਿਤ ਤੇ ਪਛੜੀਆਂ ਸ਼੍ਰੇਣੀਆਂ ਨਾਲ ਸੰਬੰਧਿਤ 30 ਦੇ ਵਿਧਾਇਕ ਨੇ ਕਰੀਬ, ਜਿਨ੍ਹਾਂ ਨੇ ਮੀਟਿੰਗ 'ਚ ਚੁੱਕੇ ਮੁੱਦੇ ਜਿਹੜੇ ਨੇ ਉਹਨਾਂ ਦਾ ਸਮਰਥਨ ਕੀਤਾ। ਇਹ ਕਿਹਾ ਗਿਆ ਕਿ ਜਿਹੜੇ ਨਹੀਂ ਇੱਥੇ ਆਏ ਉਹਨਾਂ ਨੇ ਫੋਨ ਤੇ ਸਮਰਥਨ ਕਰ ਦਿੱਤਾ। ਇੱਕ ਲੰਬੀ ਚੌੜੀ ਚਿੱਠੀ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਲਿਖ ਦਿੱਤੀ ਸੋਨੀਆ ਗਾਂਧੀ ਨੂੰ, ਔਰ ਇਹ ਵੀ ਕਿਹਾ ਕਿ ਅਸੀਂ ਸੋਨੀਆ ਗਾਂਧੀ ਹੋਰਾਂ ਤੋਂ ਸਮਾਂ ਮੰਗਿਆ ਮਿਲਣ ਦਾ, ਤੇ ਸਮਾਂ ਮੰਗਿਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਤੋਂ ਮਿਲਣ ਦਾ। ਕਹਿੰਦੇ ਅਸੀਂ ਬਗਾਵਤ ਵਾਲੀ ਕੋਈ ਗੱਲ ਨਹੀਂ, ਅਸੀਂ ਤਾਂ ਆਪਣੇ ਮੁੱਦੇ ਜਿਹੜੇ ਦੀ ਉਹ ਚੁੱਕਣੇ। ਮੁੱਦੇ ਤੁਹਾਨੂੰ ਹੁਣ ਯਾਦ ਆਏ, ਹੈ ਬਗਾਵਤ ਦਾ ਪਾਰਟ, ਕਿਉਂਕਿ ਚਰਨਜੀਤ ਸਿੰਘ ਚੰਨੀ ਇਹਦੇ ਵਿੱਚ ਇੱਕ ਮੇਨ ਸੂਤਰਧਾਰ ਨੇ, ਜਿਹੜੀਆਂ ਬਾਕੀ ਮੀਟਿੰਗਸ ਵੀ ਹੋ ਰਹੀਆਂ ਨੇ ਉਹਦੇ ਵਿੱਚ ਵੀ। ਇਸ ਕਰਕੇ ਇਹ ਨਹੀਂ ਕਿਹਾ ਜਾ ਸਕਦਾ ਕਿ ਚਰਨਜੀਤ ਸਿੰਘ ਚੰਨੀ ਹੋਰੀ ਮਹਿਜ਼ ਆਪਣੀ ਖਾਤਰ ਇਹ ਸਾਰਾ ਕੁਝ ਜਿਹੜਾ ਕਰ ਰਿਹਾ ਜਾਂ ਮੁੱਦੇ ਚੁੱਕਣ ਦੇ ਵਾਸਤੇ ਕੰਮ ਕਰ ਰਹੇ ਆ। ਇਹਦੇ ਪਿੱਛੇ ਉਹਨਾਂ ਦਾ ਬਿਲਕੁਲ ਕਲੀਅਰ ਵਿਜ਼ਨ ਜਿਹੜਾ ਉਹ ਨਜ਼ਰ ਆ ਰਿਹਾ ਕਿ ਉਹਨਾਂ ਨੂੰ ਇਹ ਲੱਗਦਾ ਕਿ ਜੇ ਉਥਲ ਪੁਥਲ ਹੁੰਦੀ ਹੈ, ਜੇ ਦਲਿਤ ਭਾਈਚਾਰੇ ਦੇ ਵਿੱਚੋਂ ਡਿਪਟੀ ਸੀਐਮ ਹੀ ਬਣਾਇਆ ਜਾਂਦਾ ਤੇ ਉਹਨਾਂ ਦਾ ਦਾਅ ਜਿਹੜਾ ਉਹ ਲੱਗ ਸਕਦਾ। ਇਹ ਕਾਰਨ ਹੋ ਸਕਦਾ। ਇਹ ਬਿਨਾਂ ਕਿਸੇ ਸ਼ੱਕ ਦੇ ਕੈਪਟਨ ਅਮਰਿੰਦਰ ਸਿੰਘ ਦੇ ਖੇਮੇ ਦੇ ਵਾਸਤੇ ਇਸ ਪੱਖੋਂ ਜਿਹੜਾ ਉਹ ਵੱਖਰਾ ਆ ਕਿ ਰਾਜਕੁਮਾਰ ਵੇਰਕਾ ਉਹਨਾਂ ਦੇ ਪੱਖ ਦੇ ਰਹੇ ਆ, ਔਰ ਉਹ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਹਾਈ ਕਮਾਂਡ ਨੂੰ ਲਿਖਣ ਵਾਲਿਆਂ ਦੇ ਵਿੱਚ ਮੋਹਰੀ ਸੀ। ਹੁਣ ਉਹ ਦੂਜੇ ਪਾਸੇ ਤੁਰ ਪਏ। ਹੁਣ ਕੈਪਟਨ ਖੇਮੇ ਦੇ ਨਾਲ ਉਹਨਾਂ ਦੇ 3-4 ਉਹ ਬੰਦੇ ਰਹਿ ਗਏ ਜਿਨ੍ਹਾਂ ਨੂੰ ਖੁੱਲ ਕੇ ਖੇਡਣ ਦਾ ਮੌਕਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਦਿੱਤਾ ਹੋਇਆ। ਵੈਸੇ ਘੱਟ ਤਾਂ ਉਹਨਾਂ ਨੇ ਕਿਸੇ ਨੂੰ ਵੀ ਨਹੀਂ ਦਿੱਤੀ। ਜਿੰਨੇ ਵਿਧਾਇਕ ਨੇ ਉਹਨਾਂ ਨੂੰ ਵੀ ਸਭ ਨੂੰ ਕਿਹਾ ਹੋਇਆ ਜਿੱਥੋਂ ਪੈਸੇ ਬਣਦੇ ਆ ਬਣਾ ਲਓ, ਰੇਤਾ ਚੋਂ ਬਣਾ ਲਓ, ਸ਼ਰਾਬ ਚੋਂ ਬਣਾ ਲਓ, ਟਰਾਂਸਪੋਰਟ ਚੋਂ ਬਣਾ ਲਓ, ਜਿੱਥੋਂ ਬਣਾ ਸਕਦੇ ਹੋ ਬਣਾ ਲਓ। ਇਹ ਹਾਲਾਤ ਜਿਹੜੇ ਪੰਜਾਬ ਦੇ ਕੀਤੇ ਹੋਏ ਆ। ਅੰਨੀ ਲੁੱਟ ਪੰਜਾਬ ਦੇ ਵਿੱਚ ਮਚੀ ਰਹੀ ਹੈ ਪਿਛਲੇ 4.5 ਸਾਲਾਂ ਦੇ ਦੌਰਾਨ। ਅੱਜ ਵੀ ਉਹ ਲੁੱਟ ਕਿਤੇ ਵੀ ਘੱਟ ਨਹੀਂ ਰਹੀ। ਹੁਣ ਵੇਖਣਾ ਇਹ ਹੋਊਗਾ ਕਿ ਇਹ ਜਿਹੜੇ ਹੁਣ ਉੱਠ ਕੇ ਖੜੇ ਹੋਏ ਆ ਇਹ ਕੀ ਕਿਸ ਪਾਸੇ ਵੱਲ ਨੂੰ ਲਿਜਾਂਦੇ, ਕਿਉਂਕਿ ਇਹ ਕਿਹਾ ਜਾ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਜਿਹੜਾ ਇੱਕ ਅਹੁਦਾ ਖਾਲੀ ਰੱਖਿਆ ਹੋਇਆ ਪਾਵਰ ਮੰਤਰੀ ਦਾ, ਉਹਨੂੰ ਉਹ ਭਰ ਸਕਦੇ ਆ ਅੱਜ ਕੱਲ, ਤੇ ਮੰਤਰੀ ਮੰਡਲ ਦੇ ਵਿੱਚ ਚੇਂਜ ਕਰ ਸਕਦੇ ਆ। ਜੇ ਮੰਤਰੀ ਮੰਡਲ ਦੇ ਵਿੱਚ ਚੇਂਜ ਕਰ ਸਕਦੇ ਆ ਤੇ ਜਿਹੜੇ ਮੰਤਰੀ ਨਾਰਾਜ਼ ਹੋ ਕੇ ਸਾਈਡ ਦੇ ਉੱਤੇ ਹੁਣ ਇਸ ਬਾਗੀ ਧੜੇ ਦਾ ਸਹਿਯੋਗ ਦੇ ਰਿਹਾ, ਉਹਦਾ ਕੀ ਕਰਨਗੇ ਕੈਪਟਨ ਅਮਰਿੰਦਰ ਸਿੰਘ ਹੋਰੀ? ਤੇ ਉਹ ਕਿਹਨੂੰ ਮੰਤਰੀ ਲੈਣਗੇ ਜਿਹਦੇ ਨਾਲ ਇਹਨਾਂ ਦੇ ਵਿੱਚ ਖਲਾਰਾ ਪੈ ਜੇ? ਰਾਜਕੁਮਾਰ ਵੇਰਕਾ ਦਾ ਇੱਥੇ ਇਸ ਮੀਟਿੰਗ ਦੇ ਵਿੱਚ ਜਾਣਾ ਇਹ ਇੱਕ ਪੱਖ ਹੋ ਸਕਦਾ ਕਿ ਜੇ ਕੈਪਟਨ ਸਾਹਿਬ ਨੇ ਅਹੁਦਾ ਭਰਨਾ ਤਾਂ ਮੈਨੂੰ ਦੇ ਦਿਓ। ਮਤਲਬ ਕਿ ਪੰਜਾਬ ਦੇ ਵਾਸਤੇ ਇਹਨਾਂ ਚੋਂ ਕੋਈ ਨਹੀਂ ਹੈਗਾ। ਜਿਹੜੇ ਪੰਜਾਬ ਦੇ ਵਾਸਤੇ ਲੜ ਰਹੇ ਹੋਣ, ਇਹ ਅਹੁਦਿਆਂ ਦੇ ਵਾਸਤੇ ਲੜ ਰਹੇ ਲੋਕ ਨੇ। ਪੰਜਾਬ ਨੂੰ ਇਹਨਾਂ ਤੋਂ ਕੋਈ ਬਹੁਤੀ ਆਸ ਨਹੀਂ ਰੱਖਣੀ ਚਾਹੀਦੀ ਕਿ ਕੋਈ ਬਹੁਤ ਵੱਡਾ ਇਹ ਮਾਰਕਾ ਮਾਰ ਦੇਣਗੇ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਫਿਰ ਟਵੀਟ ਕੀਤਾ ਔਰ ਇਹ ਗੱਲ ਕਹੀ ਹੈ ਕਿ ਬਾਦਲ ਰਾਜ ਦੇ ਵਿੱਚ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਦੇ ਉੱਤੇ ਢਾਹੇ ਅਣਮਨੁੱਖੀ ਤਸ਼ੱਦਦ ਤੋਂ ਬਾਅਦ ਉਹਨਾਂ ਦੇ ਨਾਲ ਜਿਹੜੀ ਇੱਕ ਮੁਲਾਕਾਤ ਕੀਤੀ ਸੀ, ਉਹਦੀ ਵੀਡੀਓ ਵੀ ਜਾਰੀ ਕੀਤੀ, ਇਹ ਕਹਿ ਕੇ ਕਿ ਅੱਜ ਵੀ ਇਹਨਾਂ ਲੋਕਾਂ ਨੂੰ ਇਨਸਾਫ ਨਹੀਂ ਮਿਲਿਆ। ਦੇਖਦੇ ਹਾਂ ਹਾਈ ਕਮਾਂਡ ਇਹਦੇ ਵਿੱਚ ਕਦੋਂ ਐਂਟਰ ਕਰਦੀ ਹੈ। ਜਦੋਂ ਹਾਈ ਕਮਾਂਡ ਐਂਟਰ ਕਰਦੀ ਹੈ ਤੇ ਉਹਦਾ ਪੱਖ ਕਿਹੜੇ ਪਾਸੇ ਝੁਕਦਾ। ਇੰਨਾ ਚਿਰ ਹੋਇਆ, ਅੱਗੇ ਵੀ ਕੁਝ ਨਹੀਂ ਕੀਤਾ। ਅੱਗੇ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਝੋਨੇ ਦੀ ਲਵਾਈ ਦੀ। ਬਹੁਤ ਸਾਰੀਆਂ ਗੱਲਾਂ ਸੁਣਨ ਨੂੰ ਮਿਲਿਆ ਸੀ ਵੀ ਧਰਤੀ ਹੇਠਲਾ ਪਾਣੀ ਮੁੱਕ ਗਿਆ, ਪਤਾ ਨਹੀਂ ਅੱਗੇ ਫਸਲ ਚੱਕੀ ਜਾਣੀ ਜਾਂ ਨਹੀਂ, ਪਰ ਇਹ ਝੋਨੇ ਦੀ ਲਵਾਈ 10 ਜੂਨ ਤੋਂ ਆ, ਪਰ ਲੇਬਰ ਵੀ ਹੈ ਨਹੀਂ। ਦੇਖੋ, ਇਹਦਾ ਕੋਈ ਅਸਰ ਨਹੀਂ ਪੈ ਰਿਹਾ ਜੀ। ਇੱਥੇ ਜਿਹੜੀ ਅਗੇਤੀ ਪਨੀਰੀ ਆ ਉਹ ਬੀਜੀ ਜਾ ਰਹੀ ਹੈ ਜੀ। ਇਸ ਕਰਕੇ ਬੀਜੀ ਜਾ ਰਹੀ ਆ ਕਿ ਐਤਕੀ ਕਿਸਾਨ ਸੰਘਰਸ਼ ਚੱਲ ਰਿਹਾ। ਕਿਹਨੇ ਕਿਸੇ ਨੇ ਇੱਥੇ ਸਖਤੀ ਕਰਨੀ ਹੈ? ਤੁਸੀਂ ਹੈਰਾਨ ਹੋਵੋਗੇ, ਪਿੰਡ ਦੋਦਾ ਉਹਦੇ ਚ 60 ਝੋਨਾ ਲੱਗ ਵੀ ਗਿਆ ਔਰ ਇਹ ਜਿਹੜੀ ਪਨੀਰੀ ਆ ਉਹ 10 ਮਈ ਤੋਂ ਮਗਰੋਂ ਕਿਸਾਨ ਬੀਜ ਸਕਣਗੇ ਅਜਿਹਾ ਕਿਹਾ ਗਿਆ, ਜਦੋਂ ਕਿ ਕੁਝ ਥਾਵਾਂ ਦੇ ਉੱਤੇ ਝੋਨਾ ਲੱਗ ਵੀ ਗਿਆ। ਕਿਸਾਨਾਂ ਦੇ ਉੱਤੇ ਜਿਹੜਾ ਇਸ ਚੀਜ਼ ਦਾ ਕੋਈ ਅਸਰ ਨਹੀਂ ਪੈ ਰਿਹਾ ਕਿ ਧਰਤੀ ਹੇਠਲਾ ਪਾਣੀ ਮੁੱਕ ਜਾਣਾ ਜਾਂ ਅਗਲੀ ਵਾਰੀ ਇਹ ਫਸਲ ਨਹੀਂ ਚੁੱਕ ਹੋਣੀ। ਇਹ ਸਭ ਨੂੰ ਕਲੀਅਰ ਪਤਾ ਕਿ ਨਹੀਂ ਚੁੱਕ ਹੋਣੀ ਜੀ। ਇਹ ਅੱਜ ਤੁਸੀਂ ਨੋਟ ਕਰ ਲੈਣਾ, ਉਦੋਂ ਵੀ ਗੱਲ ਜਿਹੜੀ ਉਹ ਇਹੀ ਸਾਹਮਣੇ ਆਊਗੀ ਕਿ ਫਸਲ ਰੁਲ ਰਹੀ ਆ, ਬੁਰੇ ਤਰੀਕੇ ਦੇ ਨਾਲ ਰੁਲਣੀ ਆ, ਕਿਸੇ ਨੇ ਨਹੀਂ ਇਹ ਪੁੱਛਣਾ, ਪਰ ਨਹੀਂ ਕੋਈ ਅਸਰ ਜਿਹੜਾ ਦੀ ਇਹਦੇ ਉੱਤੇ। 10 ਜੂਨ ਤੋਂ ਝੋਨੇ ਦੀ ਲਵਾਈ ਜਿਹੜੀ ਉਹ ਸ਼ੁਰੂ ਹੋਊਗੀ। ਪੰਜਾਬ ਸਰਕਾਰ ਨੇ ਇਸ ਮਾਮਲੇ 'ਚ ਕੋਈ ਢਿੱਲ ਨਹੀਂ ਦਿੱਤੀ। ਚੰਗੀ ਗੱਲ ਹੈ ਜੀ। ਇਹ ਸਰਕਾਰ ਦੇ ਇਸ ਫੈਸਲੇ
ਦੇ ਉੱਤੇ ਉਹਨੂੰ ਸਹੀ ਪਾਉਣੀ ਜਿਹੜੀ ਉਹ ਬਣਦੀ ਹੈ। ਖੇਤੀ ਮਹਿਕਮੇ ਨੇ 10 ਜੂਨ ਤੋਂ ਪਿੱਛੋਂ ਝੋਨੇ ਦੀ ਲਵਾਈ ਦਾ ਸਮਾਂ ਜਿਹੜਾ ਜੀ ਉਹ ਨਿਥਿਆ ਔਰ ਇਹਦੇ ਨਾਲ ਫੈਸਲੇ ਦੇ ਨਾਲ ਪੰਜਾਬ ਦੇ ਵਿੱਚ ਝੋਨੇ ਦੀ ਲਵਾਈ ਲਈ ਮਜ਼ਦੂਰ ਜਿਹੜੇ ਨੇ ਉਹ ਸੰਕਟ ਬਣੂਗਾ। ਪਿਛਲੇ ਸਾਲ ਵੀ ਕੋਰੋਨਾ ਮਹਾਮਾਰੀ ਕਰਕੇ ਮਜ਼ਦੂਰਾਂ ਦੀ ਘਾਟ ਆਈ ਸੀ, ਕਿਉਂਕਿ ਪ੍ਰਵਾਸੀ ਮਜ਼ਦੂਰ ਆਪਣੇ ਪਿੱਤਰੀ ਰਾਜਾਂ ਨੂੰ ਜਿਹੜੇ ਉਹ ਪਰਤ ਗਏ ਸੀਗੇ। ਕਿਸਾਨ ਭਲਾਈ ਵਿਭਾਗ ਨੇ ਜ਼ਿਲ੍ਹਾ ਖੇਤੀਬਾੜੀ ਅਫਸਰਾਂ ਨੂੰ ਚਿੱਠੀ ਜਾਰੀ ਕਰਕੇ ਇਹ ਗੱਲ ਕਹੀ ਹੈ ਕਿ ਪੰਜਾਬ ਦੇ ਵਿੱਚ ਇਸ ਵਾਰ ਝੋਨੇ ਦੀ ਪਨੀਰੀ 10 ਮਈ ਤੋਂ ਮਗਰੋਂ ਕਿਸਾਨ ਲਾ ਸਕਣਗੇ ਔਰ ਝੋਨੇ ਦੀ ਲਵਾਈ 10 ਜੂਨ ਤੋਂ ਬਾਅਦ ਸ਼ੁਰੂ ਹੋਊਗੀ। ਪੰਜਾਬ ਸਰਕਾਰ ਨੇ ਪਿਛਲੇ ਵਰੇ ਵੀ ਝੋਨੇ ਦੀ ਲਵਾਈ 10 ਜੂਨ ਤੋਂ ਸ਼ੁਰੂ ਕਰਨ ਦਾ ਨੋਟੀਫਿਕੇਸ਼ਨ 11 ਮਈ ਨੂੰ ਜਾਰੀ ਕੀਤਾ ਸੀ। ਐਤਕੀ ਕਿਸਾਨਾਂ ਨੂੰ ਉਮੀਦ ਸੀਗੀ ਕਿ ਪੰਜਾਬ ਸਰਕਾਰ ਦਿੱਲੀ ਦੇ ਵਿੱਚ ਚੱਲ ਰਹੇ ਸੰਘਰਸ਼ ਤੇ ਕਰੋਨਾ ਮਹਾਮਾਰੀ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਝੋਨੇ ਦੀ ਲਵਾਈ ਦੇ ਵਿੱਚ ਰਿਆਇਤ ਦਊਗੀ ਤਾਂ ਜੋ ਕਿਸਾਨ ਝੋਨਾ ਲਾ ਸਕਣ ਤੇ ਦਿੱਲੀ ਮੋਰਚੇ ਦੇ ਵਿੱਚ ਹਾਜ਼ਰੀ ਭਰ ਸਕਣ। ਪਰ ਇਸ ਤਰ੍ਹਾਂ ਨਹੀਂ ਹੋਇਆ। ਜਿਹੜੀ ਇਹ ਝੋਨੇ ਦੀ ਲਵਾਈ ਉਸੇ ਤਰੀਕੇ ਦੇ ਨਾਲ 10 ਜੂਨ ਤੋਂ ਸ਼ੁਰੂ ਹੋਊਗੀ। ਕੁਝ ਪਿੰਡਾਂ ਦੇ ਵਿੱਚ, ਮੁਕਤਸਰ ਜ਼ਿਲ੍ਹੇ ਦੇ ਕੁਝ ਪਿੰਡ ਨੇ ਜਿਨ੍ਹਾਂ ਦੇ ਵਿੱਚ ਇਹ 60 ਝੋਨਾ ਲੱਗ ਵੀ ਗਿਆ ਔਰ ਇਹਦੇ ਵਿੱਚ 35% ਦੀ ਅਗੇਤੀ ਬਿਜਾਈ ਜਿਹੜੀ ਆ ਉਹ ਕੀਤੀ ਜਾਂਦੀ ਹੈ। ਜਿਹੜੇ ਕਿਸਾਨ ਆਗੂ ਨੇ ਕੁਝ ਕਹਿੰਦੇ ਆ ਕਿ ਕਿਸਾਨ ਇਹ 10 ਜੂਨ ਦੀ ਜਿਹੜੀ ਤਰੀਕ ਆ ਨਿਸ਼ਚਿਤ ਕਰਕੇ ਕਿਸਾਨਾਂ ਮੂਹਰੇ ਬਿਪਤਾ ਜਿਹੜੀ ਉਹ ਖੜੀ ਕਰਤੀ ਹੈ। ਦੇਖੋ, ਬਿਪਤਾ ਤਾਂ ਸਭ ਦੇ ਮੂਹਰੇ ਖੜੀ ਹੋ ਗਈ ਜਾਂ ਖੜੀ ਹੋ ਚੁੱਕੀ ਹੋਈ ਹੈ। ਜਦੋਂ ਜਿਹੜੀ ਇੱਕ ਚੀਜ਼ ਦੀ ਨਿਸ਼ਚਿਤ ਤਰੀਕ ਹੈ ਉਹਦੇ ਵਿੱਚ ਤੁਹਾਨੂੰ ਫਲੈਕਸੀਬਿਲਿਟੀ ਭਾਲਣੀ ਗਲਤ ਹੈ। ਜਿਹੜੀ ਚੀਜ਼ ਗਲਤ ਹੈ ਉਹ ਗਲਤ ਹੈ। ਕਿਸਾਨੀ ਜੇ ਇਉਂ ਕਿਸਾਨ ਜਿਹੜਾ ਉਹ ਵਿਰੋਧ ਕਰਨਗੇ ਤੇ ਜਿਹੜੇ ਉਹਨਾਂ ਦੇ ਹੱਕ ਦੇ ਵਿੱਚ ਖੜੇ ਲੋਕ ਨੇ ਉਹ ਵੀ ਫਿਰ ਉਹਨਾਂ ਦੇ ਨਾਲੋਂ ਜਿਹੜਾ ਦੀ ਉਹ ਟੁੱਟਣਗੇ ਇਸ ਮਾਮਲੇ ਨੂੰ ਲੈ ਕੇ। ਵੀ ਜਿਹੜੀ ਚੀਜ਼ ਗਲਤ ਹੈ ਉਹਨੂੰ ਗਲਤ ਨੂੰ ਤੁਸੀਂ ਸਹੀ ਨਾ ਜਿਹੜਾ ਉਹ ਕਰਵਾਉਣ ਦੀ ਕੋਸ਼ਿਸ਼ ਕਰੋ। ਸੋ ਇਹ 10 ਜੂਨ ਤੋਂ ਜਿਹੜੀ ਸਰਕਾਰ ਨੇ ਮਿੱਥੀ ਹੈ ਤਰੀਕ, ਇਹ ਠੀਕ ਹੈ ਕਿ ਇਹ ਜਿਹੜਾ ਇਹਦੇ ਨਾਲ ਕੁਝ ਸਮੱਸਿਆ ਤਾਂ ਪੈਦਾ ਹੋਊਗੀ ਮਜ਼ਦੂਰਾਂ ਦੀ, ਪਰ ਜਿਹੜੀਆਂ ਕੁਝ ਜਿਹਦੇ ਵਿੱਚ ਐਕਸਪਰਟ ਨੇ, ਜਿਹਦੇ ਚ ਐਗਰੀਕਲਚਰ ਯੂਨੀਵਰਸਿਟੀ ਦੇ ਕੁਝ ਰਿਟਾਇਰਡ ਲੋਕ ਵੀ ਨੇ, ਉਹ ਲਗਾਤਾਰ ਜਿਹੜੀ ਕੋਸ਼ਿਸ਼ ਕਰ ਰਹੇ ਆ ਪਿਛਲੇ ਕੁਝ ਸਾਲਾਂ ਤੋਂ ਸਿੱਧਾ ਝੋਨਾ ਲਾਉਣ ਦੀ, ਵੱਟਾਂ ਦੇ ਉੱਤੇ ਝੋਨਾ ਲਾਉਣ ਦੀ, ਸਿੱਧੀ ਬਿਜਾਈ ਵਾਲੀ ਜਿਹੜੀ ਦੀ। ਜਦੋਂ ਇਹ ਸਫਲ ਰਹੀਆਂ ਨੇ ਔਰ ਇਹਦੇ ਵਿੱਚ ਝਾੜ ਵੀ ਵੱਧ ਮਿਲਦਾ, ਪਾਣੀ ਦੀ ਲਾਗਤ ਘੱਟ ਆਉਂਦੀ ਹੈ, ਤੇ ਕਿਸਾਨ ਉਸ ਪਾਸੇ ਵੱਲ ਨੂੰ ਕਿਉਂ ਨਹੀਂ ਜਿਹੜਾ ਦੀ ਉਤਰ ਰਹੇ। ਇਹ ਵੱਡੇ ਕੁਝ ਸਵਾਲ ਨੇ ਜਿਹਦੇ ਉੱਤੇ ਕਿਸਾਨਾਂ ਨੂੰ ਵੀ ਵਿਚਾਰ ਕਰਨਾ ਪਊਗਾ ਜੇ ਉਹਨਾਂ ਨੇ ਸਰਵਾਈਵ ਕਰਨਾ। ਜੀ ਉਹ ਪਤਾ ਕਿ ਆਪਾਂ ਛੇਤੀ ਕਿਤੇ ਬਦਲਦੇ ਨਹੀਂ, ਇਸੇ ਕਰਕੇ ਤਾਂ ਚੋਰ ਲਟੇਰੇ ਆ ਇੰਨਾ ਚਿਰ ਜਿੱਤਦੇ ਰਹੇ ਆ। ਅਖੀਰ ਦੇ ਵਿੱਚ ਗੱਲ ਕਰਦੇ ਹਾਂ PM ਕੇਅਰ ਦੇ ਵਿੱਚੋਂ ਜੋ ਵੈਂਟੀਲੇਟਰ ਆਏ ਸੀਗੇ ਉਹ ਫਰੀਦਕੋਟ ਦੇ ਕਵਾੜਖਾਨੇ 'ਚ ਹੀ ਪਏ ਆ। ਬਿਲਕੁਲ ਜੀ, ਇਹ ਤੁਸੀਂ ਦੇਖੋ ਕਿ 73 ਦੇ ਕਰੀਬ ਵੈਂਟੀਲੇਟਰ ਨੇ। ਇਹ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਜਿਹੜਾ ਉੱਥੇ ਪਏ ਨੇ। ਅੱਛਾ, ਇਹ ਹੁਣ ਕਿਹਾ ਜਾ ਰਿਹਾ ਕਿ ਇਹਦੇ ਵਿੱਚ ਕੋਈ 450 ਬੈੱਡਾਂ ਦਾ ਸਪੈਸ਼ਲ ਵਾਰਡ ਹੈਗਾ, ਤਿਆਰ ਕੀਤਾ ਗਿਆ ਔਰ ਇਹਦੇ ਵਿੱਚ ਫਰੀਦਕੋਟ ਤੋਂ ਇਲਾਵਾ ਬਠਿੰਡਾ, ਮਾਨਸਾ, ਫਾਜ਼ਿਲਕਾ ਤੇ ਫਿਰੋਜ਼ਪੁਰ ਡਿਸਟ੍ਰਿਕਟ ਜਿਹੜੇ ਨੇ ਉਹਨਾਂ ਦੇ ਮਰੀਜ਼ਾਂ ਨੂੰ ਭਰਤੀ ਕੀਤਾ ਜਾਂਦਾ। ਆਕਸੀਜਨ ਤੇ ਵੈਂਟੀਲੇਟਰ ਸਭ ਤੋਂ ਮੁੱਢਲੀ ਲੋੜ ਹੈ। ਇਸ ਮੈਡੀਕਲ ਕਾਲਜ ਦੇ ਵਿੱਚ 120 ਵੈਂਟੀਲੇਟਰਾਂ ਦੇ ਵਿੱਚੋਂ 73 ਵੈਂਟੀਲੇਟਰ ਕੰਮ ਨਹੀਂ ਕਰ ਰਹੇ ਔਰ ਇਹ PM ਕੇਅਰ ਫੰਡ ਦੇ ਵਿੱਚੋਂ ਮੁਹੱਈਆ ਕਰਵਾਏ ਗਏ ਸੀਗੇ। ਜਦੋਂ ਜੇ ਇਹ PM ਕੇਅਰ ਫੰਡ ਦੇ ਵਿੱਚੋਂ ਮੁਹੱਈਆ ਕਰਵਾਏ ਗਏ ਆ, ਹੁਣ ਇਹ ਕਿਹਾ ਜਾ ਰਿਹਾ ਜਿਹੜਾ ਇੱਥੋਂ ਦੇ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਡਾਕਟਰ ਰਾਜ ਬਹਾਦਰ ਦੇ ਵੱਲੋਂ, ਕਿ ਜਿਹੜੇ ਭਾਰਤ ਸਰਕਾਰ ਦੇ ਵੱਲੋਂ ਉਹਨਾਂ ਨੂੰ ਮੁਹੱਈਆ ਕਰਵਾਏ ਗਏ ਸੀ ਉਹ ਮਾੜੀ ਕਿਸਮ ਦੇ ਸੀਗੇ ਤੇ ਵਰਤੋਂ ਦੇ ਦੌਰਾਨ ਇਹਦੇ ਵਿੱਚ ਨੁਕਸ ਪੈ ਜਾਂਦਾ ਸੀ। ਚਲੋ, ਮਾੜੀ ਕਿਸਮ ਦੇ ਸੀ, ਘੱਟੋ ਘੱਟ ਇਹ ਚੀਜ਼ ਉਦੋਂ ਸਾਹਮਣੇ ਆਉਣੀ ਚਾਹੀਦੀ ਸੀ ਜਦੋਂ ਇਹ ਆਏ ਨੇ। ਇਹ ਚੀਜ਼ ਸਾਹਮਣੇ ਲਿਆਂਦੀ ਜਾਂਦੀ ਜਾਂ PM ਕੇਅਰ ਦੇ ਫੰਡ ਦੇ ਵਿੱਚੋਂ ਜਿਹੜੇ ਆਏ ਵੈਂਟੀਲੇਟਰ ਨੇ ਇਹ ਨਹੀਂ ਕੰਮ ਕਰ ਰਹੇ। ਜੇ ਉਹ ਨਹੀਂ ਸੀ ਕੰਮ ਕਰ ਰਹੇ, ਕੰਪਨੀ ਦੀ ਆਫਟਰ ਆਲ ਕੋਈ ਗਰੰਟੀ ਤਾਂ ਹੋਊਗੀ ਨਾ। ਇਹ ਤਾਂ ਹੋ ਨਹੀਂ ਸਕਦਾ ਕਿ ਉਹ ਗਰੰਟੀ ਦੇ ਵਿੱਚ ਨਾ ਹੋਣ। ਆਏ ਤਾਂ ਪਿਛਲੇ ਵਰੇ ਨੇ, ਉਹਨਾਂ ਨੂੰ ਉਸ ਗਰੰਟੀ ਦੇ ਵਿੱਚ ਤਬਦੀਲ ਕੀਤਾ ਜਾਂਦਾ ਜਾਂ ਜਿਹੜੀ ਉਹਨਾਂ ਦੇ ਵਿੱਚ ਜ਼ਰੂਰਤ ਸੀਗੀ ਉਹਨਾਂ ਨੂੰ ਠੀਕ ਵਗੈਰਾ ਕਰਨ ਦੀ ਉਹ ਠੀਕ ਕਰਵਾਇਆ ਜਾਂਦਾ। ਉਦਾਂ ਦਾ ਕੁਝ ਵੀ ਨਹੀਂ ਕੀਤਾ ਗਿਆ। ਹੁਣ ਇਹ ਤਾਂ ਕਬਾੜ ਦੇ ਵਿੱਚੋਂ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਉਹ ਕੈਂਸਰ ਸੁਸਾਇਟੀ ਆ ਉਹਦੇ ਲਈ ਹਮੇਸ਼ਾ ਕੰਮ ਕਰਦੇ ਨੇ ਔਰ ਉਹਨਾਂ ਨੇ ਇਹ ਜਿਹੜਾ ਜੀ ਉਹ ਲੱਭ ਲਿਆ। ਜਦੋਂ ਇਹ ਗੱਲ ਸਾਹਮਣੇ ਆ ਗਈ ਵੀ ਆਹ ਤਾਂ ਕਬਾੜ ਦੇ ਵਿੱਚ ਵੈਂਟੀਲੇਟਰ ਜਿਹੜੇ ਉਹ ਸੁੱਟੇ ਹੋਏ ਆ, ਫਿਰ ਉੱਥੋਂ ਕਹਾਣੀ ਜਿਹੜੀ ਸੀ ਉਹ ਸਾਹਮਣੇ ਆਉਣੀ ਸ਼ੁਰੂ ਹੋਈ ਕਿ ਹਾਲਾਤ ਜਿਹੜੇ ਉਹ ਕੀ ਬਣਾਏ ਹੋਏ ਆ। ਅਸਲ ਜਿਹੜੀ ਸਮੱਸਿਆ ਹੈ ਨਾ ਉਹ ਇਹ ਆ ਕਿ ਸਰਕਾਰੀ ਸਾਡੇ ਕੋਲੇ ਕੁਝ ਨਹੀਂ ਹੈਗਾ। ਜੇ ਮਸ਼ੀਨਰੀ ਆ ਗਈ ਤੇ ਉਹ ਵੀ ਚੁੱਕ ਕੇ ਸੁੱਟ ਦਿਓ ਤਾਂ ਕਿ ਲੋਕ ਉਹਨਾਂ ਦੇ ਕੋਲੇ ਕੋਈ ਰਾਹ ਨਾ ਰਹੇ ਪ੍ਰਾਈਵੇਟ ਹਸਪਤਾਲਾਂ ਦੇ ਕੋਲੇ ਜਾਣ ਦੀ। ਜੀ ਬਿਲਕੁਲ, ਸਾਰਾ ਕੁਝ ਬਸ ਕਮਰਸ਼ੀਅਲ ਹੀ ਹੈਗਾ। ਬਹੁਤ ਬਹੁਤ ਧੰਨਵਾਦ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ।
ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।